ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 21 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਸਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ 53 ਫੁੱਟ ਦੇ ਟ੍ਰੇਲਰ ਤੇ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਸਾਡਾ ਜਿਹੜਾ ਗੁਆਂਢੀ ਮੁਲਕ ਕੈਨੇਡਾ, ਉੱਥੇ ਇਲੈਕਸ਼ਨ ਹੋ ਕੇ ਹਟੀ ਆ ਤੇ ਜਸਟਿਨ ਟਰੂਡੋ ਜਿਹੜੇ ਆ ਉਹ ਇੱਕ ਵਾਰੀ ਫਿਰ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਆ। ਪਰ ਜਿਹੜਾ ਉਹਨਾਂ ਨੇ ਇੱਕ ਯੁਵਾ ਖੇਡਿਆ ਸੀ ਵੀ ਮੈਂ ਜਲਦੀ ਇਲੈਕਸ਼ਨ ਕਰਾ ਕੇ ਸੁਪਰ ਮੈਜੋਰਟੀ ਦੇ ਵਿੱਚ ਆ ਜਾਊਂਗਾ, ਉਹਦੇ ਵਿੱਚ ਉਹ ਫੇਲ ਹੋਏ ਆ। 338 ਸੀਟਾਂ ਦੀ ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈਗੀ ਆ, ਜਿਹਦੇ ਵਿੱਚੋਂ 170 ਸੀਟਾਂ ਮੈਜੋਰਟੀ ਦੇ ਲਈ ਚਾਹੀਦੀਆਂ ਹੁੰਦੀਆਂ, ਤੇ ਜਸਟਿਨ ਟਰੂਡੋ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ 158 ਸੀਟਾਂ ਮਿਲੀਆਂ ਹੈਗੀਆਂ। ਕੰਜ਼ਰਵੇਟਿਵ ਜਿਹੜੇ ਆ ਉਹਨਾਂ ਨੂੰ 122 ਦੇ ਕਰੀਬ ਮਿਲੀਆਂ। NDP ਇੱਕ ਜਿਹੜੀ ਜਿਹਦੇ ਚ ਜਗਮੀਤ ਸਿੰਘ ਜਿਨ੍ਹਾਂ ਦੀ ਲੀਡ ਕਰਦੇ ਹੈਗੇ ਆ ਉਸ ਪਾਰਟੀ ਨੂੰ, ਉਹਨਾਂ ਨੂੰ 26 ਦੇ ਕਰੀਬ ਵੋਟਾਂ ਮਿਲੀਆਂ। ਸੋ ਮੋਸਟ ਪ੍ਰੋਬਬਲੀ ਕਹਿੰਦੇ ਵੀ NDP ਜਿਹੜੀ ਆ ਉਹ ਜਸਟਿਨ ਟਰੂਡੋ ਨੂੰ ਸਪੋਰਟ ਕਰੂਗੀ ਤੇ ਉਹਨਾਂ ਦੀ ਸਰਕਾਰ ਫੇਰ ਬਣ ਜਾਊਗੀ। ਪਰ ਕੈਨੇਡਾ ਦੇ ਲੋਕ ਜਿਹੜੇ ਆ ਉਹ ਅਪਸੈਟ ਬਹੁਤ ਆ। ਕਹਿੰਦੇ ਵੀ $600 ਮਿਲੀਅਨ ਜਿਹੜਾ ਆ ਇੱਕ ਅਰਲੀ ਇਲੈਕਸ਼ਨ ਕਰਾ ਕੇ, ਪਹਿਲੇ ਹੀ ਕਰਾ ਕੇ ਜਿਹੜੀ ਇਲੈਕਸ਼ਨ ਉਹ ਪੈਸੇ ਖਰਾਬ ਕੀਤੇ ਆ। ਪਰ ਦੂਸਰੇ ਪਾਸੇ ਜਸਟਿਨ ਟਰੂਡੋ ਨੂੰ ਇਹ ਸੀ ਵੀ ਕਰੋਨਾ ਵਾਇਰਸ ਦੇ ਦੌਰਾਨ ਕਾਫੀ ਉਸਨੇ ਵਧੀਆ ਕੰਮ ਕੀਤਾ ਵੀ ਮੈਨੂੰ ਜਿਹੜੀ ਆ ਮੈਜੋਰਟੀ ਮਿਲ ਜੂਗੀ, ਉਸ ਮੈਜੋਰਟੀ ਤੋਂ ਪਿੱਛੇ ਰਹਿ ਗਏ। ਜੀ ਬਿਲਕੁਲ। ਸੋ NDP ਦੀਆਂ ਕੁਛ ਸੀਟਾਂ ਜਿਹੜੀਆਂ ਆ ਉਹ ਕਹਿੰਦੇ ਆ ਵੀ ਵਧੀਆ ਹੈਗੀਆਂ। ਬਾਕੀ ਪਾਰਟੀਆਂ ਨੇ ਜਿਹੜੀਆਂ ਸੀਟਾਂ ਆ ਉਹ ਕਿਤੇ ਨਾ ਕਿਤੇ ਲੂਜ਼ ਕੀਤੀਆਂ। ਜਿੱਦਾਂ ਆਪਾਂ ਕੈਲੀਫੋਰਨੀਆ ਦੇ ਵਿੱਚ ਦੇਖਿਆ ਸੀਗਾ ਵੀ $200 ਮਿਲੀਅਨ ਦਾ ਵੱਧ ਦਾ ਖਰਚਾ ਜਿਹੜਾ ਆ ਉਹ ਇੱਕ ਇਲੈਕਸ਼ਨ ਦੇ ਉੱਤੇ ਆਇਆ ਸੀ। ਹੁਣ ਇਹੀ ਜਿਹੜੀ ਤਰਜ਼ ਦੇ ਉੱਤੇ ਉਹੀ ਗੱਲ ਆਪਾਂ ਨੂੰ ਉੱਧਰੋਂ ਵੀ ਜਿਹੜੀ ਉਹ ਸੁਣਨ ਨੂੰ ਮਿਲ ਰਹੀ ਆ ਵੀ $600 ਮਿਲੀਅਨ ਜਿਹੜੇ ਕੈਨੇਡੀਅਨ ਆ ਉਹਦਾ ਵਾਧੂ ਦਾ ਖਰਚਾ ਆ। ਇੱਥੋਂ ਤੱਕ ਕਿ ਆਈ ਥਿੰਕ ਹਰਜੋਤ ਸਿੰਘ ਜੀ ਕਾਫੀ ਲੋਕ ਜਿਹੜੇ ਉਹ ਨਿਰਾਸ਼ ਜਿਹੜੇ ਹੋਏ ਆ। ਖੁਦ ਆਪ ਵੀ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਤਾਂ ਨਿਰਾਸ਼ ਆ ਉਹ ਹੋਏ ਹੀ ਜਿਹੜੇ ਹੋਣਗੇ। ਸੋ ਲੈਟਸ ਸੀ ਇਹਨਾਂ ਦਾ ਕੀ ਬਣਦਾ ਆ। ਇਹ ਚਾਹੁੰਦੇ ਸੀਗੇ ਵੀ ਇਹਨਾਂ ਨੂੰ ਮੈਜੋਰਟੀ ਮਿਲ ਜਾਵੇ, ਕਿਉਂਕਿ ਹੁਣ NDP ਚਾਹੇ ਉਹਨਾਂ ਨੂੰ ਸਮਰਥਨ ਤਾਂ ਜਿਹੜੀ ਉਹ ਦੇ ਰਹੀ ਆ, ਪਰ ਉਹਨਾਂ ਦੇ ਬਹੁਤ ਸਾਰੇ ਆਪਣੇ ਏਜੰਡੇ ਵਾਲੇ ਕੰਮ ਆ ਉਹ ਰਹਿ ਜਾਂਦੇ ਆ, ਕਿਉਂਕਿ ਮੈਜੋਰਟੀ ਜਿਹੜੀ ਆ ਉਹ ਕਿਸੇ ਕੋਲ ਵੀ ਨਹੀਂ ਹੈਗੀ ਤੇ ਉਹ ਕਈ ਚੀਜ਼ਾਂ ਦੇ ਉੱਤੇ ਉਹ ਪਿੱਛੇ ਜਿਹੜੀ ਆ ਉਹ ਹੱਥ ਖਿੱਚ ਲਏ ਜਾਂਦੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਚੜੀ ਭਾਵੇਂ ਨਵੀਂ ਸਵੇਰ ਆ, ਪਰ ਗੱਲ ਉਹੀ ਆ। ਸੋ ਬਹੁਤਾ ਫਰਕ ਜਿਹੜਾ ਕੈਨੇਡੀਅਨਸ ਦੇ ਲਈ ਜਿਹੜਾ ਆ ਉਹ ਨਹੀਂ ਪਿਆ। ਹਾਂ, ਵੋਟਾਂ ਜ਼ਰੂਰ ਜਿਹੜੀਆਂ ਉਹਨਾਂ ਨੂੰ ਪਾਉਣੀਆਂ ਪੈ ਗਈਆਂ। ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ, UN ਦੀ ਜਨਰਲ ਅਸੈਂਬਲੀ ਦੇ ਵਿੱਚ ਰਾਸ਼ਟਰਪਤੀ ਬਾਈਡਨ ਪਹੁੰਚੇ ਆ ਤੇ ਉਹਨਾਂ ਨੇ ਉੱਥੇ ਜਿਹੜੀ ਆਪਣੀ ਸਪੀਚ ਆ, ਐਡਰੈਸ ਉੱਥੇ ਉਹਨਾਂ ਨੇ ਕੀਤਾ ਆ। ਉਹਨਾਂ ਨੇ ਉੱਥੇ ਜਾ ਕੇ ਇਹ ਐਲਾਨ ਕਰ ਦਿੱਤਾ ਵੀ ਨਵਾਂ ਐਰਾ ਜਿਹੜਾ ਆ ਡਿਪਲੋਮੈਸੀ ਦੇ ਵਿੱਚ ਉਹ ਅਮਰੀਕਾ ਦੇ ਦੁਆਰਾ ਜਿਹੜਾ ਉਹ ਸ਼ੁਰੂਆਤ ਕੀਤੀ ਜਾ ਰਹੀ ਆ।
ਉੱਥੇ ਉਹਨਾਂ ਨੇ ਗੱਲ ਕਰਦੇ ਹੋਏ ਆਖਿਆ ਵੀ 20 ਸਾਲ ਦੀ ਜਿਹੜੀ ਐਂਡਲੈਸ ਵਾਰ ਸੀਗੀ ਅਫਗਾਨਿਸਤਾਨ ਦੇ ਵਿੱਚ, ਉਸ ਨੂੰ ਜਿਹੜਾ ਆਪਾਂ ਖ਼ਤਮ ਕੀਤਾ ਆ, ਤੇ ਖ਼ਤਮ ਕਰਨ ਤੋਂ ਬਾਅਦ ਦੇ ਵਿੱਚ ਹੁਣ ਐਂਡਲੈਸ ਡਿਪਲੋਮੇਸੀ ਆ, ਉਸ ਨੂੰ ਜਿਹੜਾ ਆਪਾਂ ਸ਼ੁਰੂ ਕਰਾਂਗੇ। ਉਹਨਾਂ ਨੇ ਫਿਰ ਜਿਹੜਾ ਉਹ ਆਖਿਆ ਵੀ ਅਸੀਂ ਕਿਸੇ ਤਰੀਕੇ ਦਾ ਕੋਈ ਸ਼ੀਤ ਯੁੱਧ, ਕੋਲਡ ਵਾਰ ਆ, ਉਸ ਦੀ ਵੱਲ ਨੂੰ ਜਿਹੜਾ ਉਹ ਨਹੀਂ ਵਧਣਾ ਚਾਹੁੰਦੇ, ਤੇ ਕਹਿੰਦੇ ਵੀ ਨਾਲ ਦੇ ਨਾਲ ਸਾਰੀ ਹੀ ਦੁਨੀਆ ਨੂੰ ਮਿਲ ਕੇ ਕੰਮ ਕਰਨਾ ਜਿਹੜਾ ਉਹ ਚਾਹੀਦਾ ਆ, ਜਿੱਦਾਂ ਪਹਿਲਾਂ ਕਦੀ ਵੀ ਜਿਹੜਾ ਉਹ ਨਹੀਂ ਕੀਤਾ ਗਿਆ ਹੈਗਾ। ਸੋ ਕਾਫੀ ਵੱਡੇ ਜਿਹੜੇ ਚੈਲੰਜਿਸ ਇਸ ਟਾਈਮ ਪੂਰੀ ਦੁਨੀਆ ਭਰ ਦੇ ਵਿੱਚ ਹੈਗੇ ਆ, ਚਾਹੇ ਉਸ ਦੇ ਵਿੱਚ ਕਲਾਈਮੇਟ ਚੇਂਜ ਦਾ ਬਹੁਤ ਰੌਲਾ ਜਿਹੜਾ ਇਸ ਟਾਈਮ ਆਪਾਂ ਦੁਨੀਆ ਭਰ ਦੇ ਵਿੱਚ ਹਰਜੋਤ ਸਿੰਘ ਜੀ ਦੇਖਦੇ ਹੈਗੇ ਆ, ਤੇ ਹੁਣ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅੱਗੇ ਕਿਹੜੀਆਂ ਜਿਹੜੀਆਂ ਚੁਣੌਤੀਆਂ ਆ ਉਹ ਰਹਿਣਗੀਆਂ। ਟ੍ਰੇਡ ਦੇ ਬਹੁਤ ਸਾਰੇ ਜਿਹੜੇ ਮਸਲੇ ਆ ਦੁਨੀਆ ਭਰ ਦੇ ਵਿੱਚ ਆ, ਰਾਸ਼ਟਰਵਾਦ ਦਾ ਜਿਹੜਾ ਇਸ ਟਾਈਮ ਦੌਰ ਪੂਰੀ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਫੈਲ ਰਿਹਾ ਆ, ਜਿਸ ਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਬਹੁਤ ਜ਼ਿਆਦਾ ਨਫ਼ਰਤੀ ਹਿੰਸਾ ਜਿਹੜੀ ਆ ਉਹ ਵਧੀ ਹੋਈ ਹੈਗੀ ਆ। ਸੋ ਇਸ ਨੂੰ ਦੇਖਦੇ ਹੋਏ ਦੇਖਣਾ ਹੋਊਗਾ। ਇਹ ਉਸ ਟਾਈਮ ਦੇ ਉੱਤੇ ਇਕੱਠੇ ਮਿਲ ਕੇ ਹੋ ਕੇ ਗੱਲ ਕਰ ਰਹੇ ਆ, ਜਦ ਇਹਨਾਂ ਦੇ ਨਾਲ ਆਸਟ੍ਰੇਲੀਆ ਦੇ ਹੋਏ ਸਮਝੌਤੇ ਤੋਂ ਬਾਅਦ ਦੇ ਵਿੱਚ UK ਤੇ ਆਸਟ੍ਰੇਲੀਆ ਦੇ ਨਾਲ ਸਬਮਰੀਨ ਦਾ ਜਿਹੜਾ ਸਮਝੌਤਾ ਹੈ, ਉਸ ਤੋਂ ਬਾਅਦ ਦੇ ਵਿੱਚ ਫਰਾਂਸ ਬੜਾ ਗੁੱਸੇ 'ਚ ਹੈਗਾ ਆ ਇਹਨਾਂ ਦੇ ਨਾਲ। ਸੋ ਦੇਖਦੇ ਹਾਂ ਵੀ ਇਹ ਸਾਰੀਆਂ ਮਸਲਿਆਂ ਨੂੰ ਇਹ ਸੁਲਝਾਉਣ ਦੇ ਵਿੱਚ ਕਾਮਯਾਬ ਵੀ ਜਿਹੜੇ ਉਹ ਰਹਿ ਪਾਉਣਗੇ ਜਾਂ ਨਹੀਂ। ਜੀ, ਅਗਲੀ ਖਬਰ ਜਿਹੜੀ ਆ ਆਪਣੇ US ਤੇ ਮੈਕਸੀਕੋ ਦੇ ਬਾਰਡਰ ਤੋਂ ਆ, ਜਿਹੜੀ 2-3 ਦਿਨਾਂ ਤੋਂ ਇੱਕ ਪਿਕਚਰ ਫੋਟੋਗ੍ਰਾਫਰ ਨੇ ਖਿੱਚੀ ਸੀ, ਜਿਹਦੇ ਵਿੱਚ ਜਿਹੜੇ ਬਾਰਡਰ ਪੈਟਰੋਲ ਏਜੰਟ ਆ, ਇੱਕ ਏਸ਼ੀਅਨ ਮੂਲ ਦਾ ਜਿਹੜਾ ਬੰਦਾ ਹੈਗਾ ਆ, ਜੋ ਕਿ USA ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਜਿਹੜਾ ਹੈ ਕਮੀਜ਼ ਤੋਂ ਫੜ ਕੇ ਜਿਹੜਾ ਖਿੱਚਦਾ ਹੈਗਾ ਆ। ਸੋ ਉਸ ਪਿਕਚਰ ਨੇ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਵੇਲੇ ਜਿਹੜੇ ਕੇਜਸ ਦੀ ਪਿਕਚਰਸ ਸ਼ੋ ਹੋਈ ਸੀ, ਉਹ ਇਸ ਪਿਕਚਰ ਨਾਲ ਕਾਫੀ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੀ ਬਦਨਾਮੀ ਹੋ ਰਹੀ ਹੈਗੀ ਆ। ਈਵਨ ਵਾਈਟ ਹਾਊਸ ਵਾਲੇ ਵੀ ਕਹਿੰਦੇ ਆ ਵੀ ਨੇਸ਼ਨ ਆਫ ਇਮੀਗ੍ਰੈਂਟਸ ਹੈਗੇ ਆ, ਇਹ ਜਿਹੜਾ ਸੀਨ ਆ ਇਹ ਇਦਾਂ ਨਹੀਂ ਹੋਣਾ ਚਾਹੀਦਾ। ਪਰ ਇੱਥੋਂ ਤੁਸੀਂ ਦੇਖ ਸਕਦੇ ਆ ਵੀ ਜੇ ਇਲੀਗਲ ਬੰਦੇ ਵੀ USA ਜਾਣੇ ਆ, ਉਹਦੇ ਵਿੱਚ ਵੀ ਚੁਆਇਸ ਆ ਵੀ ਕਿਹੜੇ ਬੰਦੇ ਇਲੀਗਲੀ ਐਂਟਰ ਹੋ ਸਕਦੇ ਆ। ਇਹ ਸ਼ਰੇਆਮ ਹੁਣ ਇੱਥੇ ਦਿਸ ਰਿਹਾ ਆ ਕਿ ਜੇ ਏਸ਼ੀਅਨ ਕਾਲੇ ਮੂਲ ਦੇ ਲੋਕ ਆ, ਉਹਨਾਂ ਨੂੰ ਰੋਕਿਆ ਜਾ ਰਿਹਾ ਆ, ਤੇ ਜੇ ਹੋਰ ਹੈਗੇ ਆ ਤੇ ਉਹਨਾਂ ਨੂੰ ਐਂਟਰ ਹੋਣ ਦਿੱਤਾ ਜਾ ਰਿਹਾ। ਜੀ, ਬੜੇ ਜਿਹੜੇ ਇਸ ਟਾਈਮ ਮਸਲਾ ਇਹ ਗੰਭੀਰ ਆ, ਇਲਾਜ ਇਸ ਦਾ ਕਿਸੇ ਕੋਲ ਨਹੀਂ ਆ। ਸਾਰੇ ਜਣੇ ਆਪੋ ਆਪਣਾ ਜਿਹੜਾ ਉਹ ਰੌਲਾ ਡੁਗਡੁਗੀ ਜਿਹੜੀ ਉਹ ਵਜਾ ਕੇ ਤੁਰਦੇ ਜਿਹੜੇ ਉਹ ਬਣਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹਰੀਕੇਨ ਆਈਡਾ ਤੋਂ ਬਾਅਦ ਦੇ ਵਿੱਚ ਨਿਊ ਔਰਲੀਨਜ਼ ਲੂਜ਼ੀਆਨਾ ਵਿੱਚ ਸਭ ਨੂੰ ਪਤਾ ਵੀ ਕਹਿਰ ਜਿਹੜਾ ਆ ਉਸਦਾ ਡਿੱਗਿਆ ਸੀਗਾ। ਬਹੁਤ ਜ਼ਿਆਦਾ ਮੀਂਹ, ਸਾਰਾ ਕੁਛ ਗੜੇਮਾਰੀ, ਬਹੁਤ ਕੁਛ ਜਿਹੜਾ ਉੱਥੇ ਉਹਨਾਂ ਨੇ ਦੇਖਿਆ। ਹੁਣ ਕਹਿੰਦੇ ਵੀ ਉੱਥੇ ਹਾਲਾਤ ਇੱਦਾਂ ਦੇ ਬਣ ਗਏ ਆ ਵੀ ਟਰੈਸ਼ ਪਿਕਅਪ ਵੀ ਕਰਨ ਦੇ ਲਈ ਸਿਟੀ ਜਿਹੜੀ ਉਹ ਨਹੀਂ ਆ ਰਹੀ। ਇਸ ਤੋਂ ਦੁਖੀ ਹੋ ਕੇ ਨਿਊ ਔਰਲੀਨਜ਼ ਦੇ ਲੋਕਾਂ ਨੇ ਇੱਕ ਟਰੈਸ਼ ਕਾਸਟਿਊਮ ਪਰੇਡ ਜਿਹੜੀ ਆ ਪ੍ਰੋਟੈਸਟ ਦੇ ਵਿੱਚ ਕੱਢ ਛੱਡੀ। ਕਹਿੰਦੇ ਵੀ ਤੁਸੀਂ ਤੁਹਾਨੂੰ ਮੈਨੂੰ ਲੱਗਦਾ ਵੀ ਕਹਿੰਦੇ ਵੀ ਤੁਹਾਨੂੰ ਸਮਝ ਨਹੀਂ ਆਉਣੀ, ਤੁਹਾਨੂੰ ਲੋਕਾਂ ਨੇ ਕਿਹਾ ਵੀ ਤੁਹਾਨੂੰ ਇੱਦਾਂ ਹੀ ਜਿਹੜਾ ਉਹ ਜਗਾਉਣਾ ਪੈਣਾ। ਉੱਥੋਂ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਟਰੈਸ਼ ਚੱਕ ਕੇ ਨਾ ਸਾਨੂੰ ਆਹ ਵਾਲੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਛੱਡ ਜਾਓ। ਅੱਗੋਂ ਲੋਕ ਕਹਿੰਦੇ ਵੀ ਤੁਸੀਂ ਡਾਲਰ ਕਾਹਦੇ ਲੈਂਦੇ ਆ ਭਾਈ, ਤੁਸੀਂ ਆ ਕੇ ਕਿਉਂ ਨਹੀਂ ਜਿਹੜਾ ਉਹ ਚੱਕਦੇ? ਤੁਹਾਡਾ ਜਿਹੜਾ ਇਹ ਫਰਜ਼ ਆ ਵੀ ਜੇ ਟੈਕਸ ਤੁਸੀਂ ਸਾਡਾ ਕੱਟਦੇ ਆ, ਤੁਸੀਂ ਇਹ ਸਾਰਾ ਕੁਛ ਕਰਦੇ ਆ, ਤੇ ਤੁਸੀਂ ਗਾਰਬੇਜ ਕਿਉਂ ਖੁਦ ਜਿਹੜਾ ਉਹ ਨਹੀਂ ਚੱਕ ਰਹੇ? ਸੋ ਆਪਰੇਸ਼ਨ ਮਾਰਦੀ ਗਰਾ ਇੱਕ ਬਹੁਤ ਇਹਨਾਂ ਦੀ ਮਸ਼ਹੂਰ ਪਰੇਡ ਵੀ ਜਿਹੜੀ ਆ ਉਹ ਹੁੰਦੀ ਹੈ ਨਿਊ ਔਰਲੀਨਜ਼ ਦੇ ਵਿੱਚ। ਉਸੇ ਦੇ ਤਹਿਤ ਹੀ ਜਿਹੜਾ ਇਹਨਾਂ ਨੇ ਟਰੈਸ਼ ਵਾਲੀ ਜਿਹੜੀ ਇੱਕ ਕਾਸਟਿਊਮ ਪਰੇਡ ਜਿਹੜੀ ਉਹ ਕੱਢੀ, ਤਾਂ ਜੋ ਸੁੱਤੇ ਪਏ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਕੁਛ ਜਿਹੜਾ ਆ ਉਹ ਜਾਗ ਆ ਜਾਵੇ। ਜੀ, ਅਗਲੀ ਖਬਰ ਜਿਹੜੀ ਆ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ, ਰੋਡਨੀ ਕਿੰਗ ਜਿਹੜਾ ਉੱਥੇ ਕਾਲੇ ਮੂੰਹ ਦਾ ਨੌਜਵਾਨ ਸੀਗਾ, ਜਿਸ ਨੂੰ 4 ਪੁਲਿਸ ਵਾਲਿਆਂ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀਗਾ, ਤੇ ਉਸ ਟਾਈਮ ਦੇ ਉੱਤੇ ਇੱਕ 9 ਮਿੰਟ ਦੀ ਜਿਹੜੀ ਆ ਸੋਨੀ ਦੇ ਕੈਮਰੇ ਦੇ ਰਾਹੀਂ ਵੀਡੀਓ ਬਣਾਈ ਸੀ। ਜਿਸ ਬੰਦੇ ਨੇ ਵੀਡੀਓ ਬਣਾਈ ਸੀ ਉਹਦਾ ਨਾਂ ਜਾਰਜ ਹੌਲੀਡੇ ਸੀਗਾ। ਸੋ ਉਹ ਕਹਿੰਦੇ ਵੀ ਮੈਂ ਕੁਛ ਮਿੰਟਾਂ ਦੇ ਵਿੱਚ ਹੀ ਜਿੱਦਾਂ ਜਿਹੜਾ ਇੰਨਾ ਜ਼ਿਆਦਾ ਜਿਹੜਾ ਮਸ਼ਹੂਰ ਹੋ ਗਿਆ, ਤੇ ਉਸ ਦੀ ਜਿਹੜੀ ਵੀਡੀਓ ਨੇ ਜਿਹੜਾ ਪੂਰੀ ਤਰ੍ਹਾਂ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਆ LA ਦੇ ਵਿੱਚ
ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈਗੀ, ਕਿਸ ਤਰ੍ਹਾਂ ਜਿਹੜੇ ਪੁਲਿਸ ਵਾਲੇ ਧੱਕੇ ਕਰਦੇ ਹੈਗੇ ਆ, ਉੱਥੇ ਅੱਗਾਂ ਵੀ ਲੱਗੀਆਂ, ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਹ ਤੋਂ ਬਾਅਦ ਤੇ ਅੱਜ ਉਸ ਬੰਦੇ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ ਜੀ, ਉਸ ਕਹਿਰ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਵਾਲਾ ਅੱਜ ਦੁਨੀਆ ਤੋਂ ਆਪ ਫਾਰਗ ਹੋ ਗਿਆ। ਅਗਲੀ ਜਿਹੜੀ ਹਰਜੀਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਹਾਲਾਤ ਜਿਹੜੇ ਕੋਵਿਡ ਨੂੰ ਲੈ ਕੇ ਜੇ ਆਪਾਂ ਥੋੜ੍ਹੇ ਅਪਡੇਟ ਕਰਦੇ ਜਾਈਏ, ਕਹਿੰਦੇ ਵੀ US ਦੇ ਵਿੱਚ ਮੌਤਾਂ ਦੀ ਸੰਖਿਆ 1918 ਦਾ ਜਿਹੜਾ ਫਲੂ ਸੀਗਾ, ਸਪੈਨਿਸ਼ ਫਲੂ ਜਿਹੜਾ ਬਾਅਦ ਦੇ ਵਿੱਚ ਜਾਣਿਆ ਗਿਆ ਸੀਗਾ, ਕਿਉਂਕਿ ਸਪੇਨ ਵਾਲਿਆਂ ਨੇ ਉਸ ਦੇ ਉੱਤੇ ਰਿਸਰਚ ਕੀਤੀ ਸੀ, ਸੋ ਇਸ ਲਈ ਉਹਦੇ ਨਾਂ ਦੇ ਉੱਤੇ ਜਾਣਿਆ ਜਾਣ ਲੱਗ ਗਿਆ। ਉਸ ਦੇ ਆંકੜੇ ਨੂੰ ਵੀ ਜਿਹੜਾ ਉਹ ਪਾਰ ਕਰ ਗਿਆ ਹੈਗਾ ਆ। ਸੋ ਹੁਣ ਪੌਣੇ 7 ਲੱਖ ਲੋਕ ਜਿਹੜੇ ਆ ਕੋਵਿਡ ਦੇ ਨਾਲ ਸੰਬੰਧਿਤ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ। CDC ਦੇ ਆંકੜਿਆਂ ਦੇ ਮੁਤਾਬਕ 1918 1919 ਦੇ ਵਿੱਚ ਜਿਹੜਾ ਫਲੂ ਸੀਗਾ ਉਸ ਟਾਈਮ ਦੇ ਉੱਤੇ ਡੈਡਲੀਐਸਟ ਪੈਂਡੈਮਿਕ ਉਸ ਟਾਈਮ ਦੇ ਉੱਤੇ 20th ਸੈਂਚੁਰੀ ਦੀ ਮੰਨੀ ਜਾਂਦੀ ਸੀ। ਉਹਦੇ ਨਾਲ ਕੁੱਲ 49 ਮਿਲੀਅਨ ਲੋਕ ਜਿਹੜੇ ਗਲੋਬਲੀ ਮਾਰੇ ਗਏ ਸੀ। ਤੇ ਉਹ ਜਿਹੜੇ ਤੁਸੀਂ ਦੇਖੋ ਵੀ ਉਸ ਦੇ ਟਾਈਮ ਇਹ ਚੀਜ਼ ਜਿਹੜੀ ਹੋਈ ਸੀ, ਤੇ ਕੋਵਿਡ ਦੇ ਕਰਕੇ ਹੁਣ ਤੱਕ 4.5 ਮਿਲੀਅਨ ਲੋਕ ਜਿਹੜੇ ਗਲੋਬਲੀ ਮਰ ਚੁੱਕੇ ਹੈਗੇ ਨੇ। ਸੋ ਇਹ ਇੱਕ ਵੱਡੀ ਜਿਹੜੀ ਚੁਣੌਤੀ ਜਿਹੜੀ ਆ ਉਹ ਇਸ ਟਾਈਮ ਸਾਹਮਣੇ ਹੈਗੀ ਆ। ਸੋ ਕੀ ਦੇਖੋ ਬਣਦਾ ਹੈਗਾ ਆ। ਅਜੇ ਵੀ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ ਵੀ ਜਿਹੜੀ ਵੈਕਸੀਨ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਮਿਸ ਇਨਫੋਰਮੇਸ਼ਨ ਜਿਹੜੀ ਉਹ ਫੈਲ ਰਹੀ ਹੈਗੀ ਆ। ਉਹ ਇੱਕ ਚਿੰਤਾ ਦਾ ਵਿਸ਼ਾ ਆ। ਲੋਕਾਂ ਦੇ ਸਾਹਮਣੇ ਕੋਸ਼ਿਸ਼ ਤਾਂ ਕਰ ਰਹੇ ਆ, ਪਰ ਅਜੇ ਵੀ ਬਹੁਤ ਸਾਰੇ ਲੋਕ ਨਹੀਂ ਜਿਹੜੀ ਵੈਕਸੀਨ ਆ ਉਹ ਲਗਵਾ ਰਹੇ। ਹਰ ਇੱਕ ਦੀ ਮਰਜ਼ੀ ਆ, ਓਬਵੀਅਸਲੀ ਇਹ ਹਰ ਇੱਕ ਦੀ ਮਰਜ਼ੀ ਆ। ਉਤੋਂ ਜਿਹੜੇ ਆ ਰਹੇ ਮੈਂਡੇਟਸ ਆ ਉਹਨਾਂ ਦੇ ਕਰਕੇ ਸਿੰਘ ਜਿਹੜੇ ਆ ਉਹਨਾਂ ਲੋਕਾਂ ਦੇ ਨਾਲ, ਉਹ ਵਿਚਾਰ ਵਾਲੇ ਲੋਕਾਂ ਦੇ ਨਾਲ ਜ਼ਿਆਦਾ ਫਸ ਰਹੇ ਵੀ ਤੁਸੀਂ ਕੌਣ ਹੁੰਦੇ ਆ ਵੀ ਅਸੀਂ ਜਿਹੜਾ ਉਹ ਕਿਹੜਾ ਟੀਕਾ ਲਗਵਾਈਏ ਕਿਹੜਾ ਨਾ ਲਗਵਾਈਏ। ਇਹਨਾਂ ਨੇ ਕਿਹਾ ਵੀ ਸਾਨੂੰ ਅੱਕ ਤਾਂ ਚੱਬਣਾ ਪਿਆ ਸੀਗਾ ਵੀ ਅਸੀਂ ਫ੍ਰੀ ਵੀ ਦੇ ਕੇ ਦੇਖ ਰਹੇ ਹਾਂ, ਲੋਕਾਂ ਦੇ ਵਿੱਚ ਇਸ ਦੇ ਬਾਰੇ ਇਨਫੋਰਮੇਸ਼ਨ ਵੀ ਦੇ ਰਹੇ ਹਾਂ, ਪਰ ਸਮਹਾਓ ਇਸ ਦੀ ਮਿਸ ਇਨਫੋਰਮੇਸ਼ਨ ਇੰਨੀ ਕੁ ਜ਼ਿਆਦਾ ਫੈਲ ਰਹੀ ਆ ਵੀ ਸਾਨੂੰ ਮੈਂਡੇਟ ਜਿਹੜੇ ਉਹ ਲੈ ਕੇ ਆਉਣੇ ਪੈ ਰਹੇ ਹੈਗੇ ਆ। ਸੋ ਪੌਣੇ 7 ਲੱਖ ਲੋਕ ਹੁਣ ਤੱਕ ਅਮਰੀਕਾ ਦੇ ਵਿੱਚ ਕੋਵਿਡ ਦੀ ਭੇਂਟ ਚੜ ਚੁੱਕੇ ਆ। ਜੀ, ਅਗਲੀ ਖਬਰ ਆਪਣੀ ਜਿਹੜੀ ਆ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਉਹਦਾ ਜਿਹੜਾ ਹੈ ਕਾਫੀ ਹੁਣ ਕ੍ਰਿਟਿਸਿਜ਼ਮ ਹੋ ਰਿਹਾ, ਈਵਨ ਨੈਸ਼ਨਲ ਲੈਵਲ ਦੇ ਉੱਤੇ ਵੀ। ਕਹਿੰਦੇ ਵੀ ਆਪਣਾ ਹੀ ਉਸਦਾ ਬਣਾਇਆ ਹੋਇਆ ਰੂਲ ਵੀ ਜਿਹੜਾ ਮਾਸਕ ਤੋਂ ਬਿਨਾਂ ਕਿਸੇ ਵੀ ਪਾਰਟੀ ਵਿੱਚ ਨਾ ਜਾਓ, ਤੇ ਉਸ ਨੂੰ ਉਸਨੇ ਤੋੜਿਆ ਹੈਗਾ। ਤੇ ਜਦੋਂ ਉਸਨੂੰ ਇੰਟਰਵਿਊ ਦੇ ਦੌਰਾਨ ਪੁੱਛਿਆ ਗਿਆ ਵੀ ਇਹ ਕਿਉਂ ਹੋਇਆ, ਕਹਿੰਦੀ ਵੀ ਮੈਂ ਇੱਕ ਤਰ੍ਹਾਂ ਨਾਲ ਸਪਿਰਿਟਡ ਫੀਲ ਕਰਦੀ ਸੀ। ਤੇ ਹੁਣ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਮੈਂਟ ਪਾ ਰਹੇ ਆ ਵੀ ਜੇ ਹੁਣ ਪਲੇਨ ਦੇ ਵਿੱਚ ਤੁਹਾਨੂੰ ਉਹ ਕੋਈ ਜਿਹੜਾ ਆ 에ਅਰ ਹੋਸਟੈਸ ਆ ਕੇ ਕਹਿੰਦੀ ਆ ਵੀ ਮਾਸਕ ਪਾਓ, ਤਾਂ ਤੁਸੀਂ ਕਹਿ ਸਕਦੇ ਆ ਵੀ ਮੈਂ ਤਾਂ ਜੀ ਸਪਿਰਿਟਡ ਫੀਲ ਕਰਦਾ ਆ। ਸੋ ਜੇ ਲੀਡਰਸ ਜਿਹੜੇ ਹੈਗੇ ਆ ਉਹ ਇਦਾਂ ਦਾ ਕੰਮ ਕਰਦੇ ਆ ਤੇ ਆਮ ਜਨਤਾ ਨੂੰ ਦੂਸਰੀ ਤਰ੍ਹਾਂ ਕਹਿੰਦੇ ਆ, ਫਿਰ ਉਹਦਾ ਜਿਹੜਾ ਵਿਰੋਧ ਹੁੰਦਾ ਹੈ। ਇਹੀ ਕਾਰਨ ਸੀ ਕਿ ਜਿਹੜਾ ਆਪਣਾ ਕੈਲੀਫੋਰਨੀਆ ਦਾ ਮੇਅਰ ਗੈਵਨ ਨਿਊਸਮ ਜਦੋਂ ਉਹ ਰੈਸਟੋਰੈਂਟ ਦੇ ਵਿੱਚ ਪਾਰਟੀ ਕਰ ਰਹੇ ਸੀ, ਉਸ ਟਾਈਮ ਦੇ ਉੱਤੇ ਸਾਰੇ ਲੋਕਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਮਾਸਕ ਤੋਂ ਬਿਨਾਂ ਨਹੀਂ ਕਰ ਸਕਦੇ ਹੈਗੇ। ਜੀ ਹਰਜੋਤ ਸਿੰਘ ਜੀ, ਉਹ ਜਿਹੜਾ ਗੈਵਿਨ ਨਿਊਸਮ ਦਾ ਲੰਚ ਆ ਕੈਲੀਫੋਰਨੀਆ ਦੇ ਲੋਕਾਂ ਨੂੰ $250 ਮਿਲੀਅਨ 'ਚ ਪਿਆ ਆ। ਸੋ ਉੱਥੋਂ ਹੀ ਜਿਹੜੀ ਕਵਾਇਦ ਉਸਦੀ ਜਿਹੜੀ ਜ਼ਿਆਦਾ ਉਹ ਉਸਦੇ ਉਲਟ ਸ਼ੁਰੂ ਹੋ ਚੁੱਕੀ ਸੀਗੀ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਜੌਨਸਨ ਐਂਡ ਜੌਨਸਨ ਵਾਲੇ ਵੀ ਵੈਕਸੀਨ ਨੂੰ ਲੈ ਕੇ ਉਹਨਾਂ ਨੇ ਅੱਜ ਇਹ ਐਲਾਨ ਕੀਤਾ ਹੈ ਵੀ ਉਹਨਾਂ ਦੀ ਜਿਹੜੀ ਸੈਕਿੰਡ ਡੋਜ਼ ਆ ਉਸ ਵੈਕਸੀਨ ਦੀ, ਉਹ COVID-19 ਦੇ ਖਿਲਾਫ ਜਿਹੜੀ ਪ੍ਰੋਟੈਕਸ਼ਨ ਆ ਉਸ ਨੂੰ ਵਧਾਉਂਦੀ ਹੈਗੀ ਆ, ਉਹ ਇਨਕਰੀਜ਼ ਜਿਹੜੀ ਉਹ ਕਰ ਰਹੀ ਆ। ਇਹ ਨਵਾਂ ਜਿਹੜਾ ਡਾਟਾ ਆ ਉਹਨਾਂ ਨੇ ਹੁਣ ਪੇਸ਼ ਜਿਹੜਾ ਉਹ ਕੀਤਾ ਹੈਗਾ ਆ। ਜੌਨਸਨ ਐਂਡ ਜੌਨਸਨ ਦਾ ਸਿੰਗਲ ਸ਼ਾਟ ਵੈਕਸੀਨ ਹੀ ਸੀਗਾ, ਬਾਕੀਆਂ ਦੇ ਮੋਡਰਨਾ ਤੇ ਜਿਹੜਾ ਫਾਈਜ਼ਰ ਉਹਨਾਂ ਦੇ 2-2 ਸ਼ਾਟ ਦੇ ਵੈਕਸੀਨ ਸੀਗੇ। ਸੋ ਸੈਕਿੰਡ ਸ਼ਾਟ ਆਫ ਜੌਨਸਨ ਕਹਿੰਦੇ ਵੀ ਉਹ ਬੂਸਟ ਕਰਦਾ ਆ ਪ੍ਰੋਟੈਕਸ਼ਨ ਜਿਹੜੇ ਜਿਨ੍ਹਾਂ ਦੇ ਸਿੰਪਟਮਸ ਹੁੰਦੇ ਆ ਜਾਂ ਸਵੀਅਰ ਕੇਸ ਆਫ ਜਿਹੜਾ COVID-19 ਹੁੰਦਾ ਆ ਉਸ ਦੇ ਕਰਕੇ। ਡੈਲਟਾ ਵੇਰੀਐਂਟ ਦਾ ਕਹਿਰ ਤਾਂ ਚੱਲ ਹੀ ਰਿਹਾ ਆ ਆਲਰੇਡੀ। ਜਿਹੜਾ ਹਰਜੋਤ ਸਿੰਘ ਜੀ ਕੁਛ ਦਿਨ ਪਹਿਲਾਂ ਵੀ ਆਪਾਂ ਉਸ ਮੂਵ ਵੇਰੀਐਂਟ ਦੇ ਬਾਰੇ ਜ਼ਿਕਰ ਕੀਤਾ ਸੀ। ਸੈਨ ਫਰਾਂਸਿਸਕੋ ਕੈਲੀਫੋਰਨੀਆ ਦੇ ਵਿੱਚ ਵੀ ਆਲਰੇਡੀ ਜਿਹੜੇ ਆ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕਹਿੰਦੇ ਉਸਦੇ ਕੇਸ ਆਲਰੇਡੀ ਆ ਚੁੱਕੇ ਨੇ।
ਉਹ ਨੋਟ ਹੋਏ ਨੇ। ਸੋ ਹੁਣ ਸਾਰੀਆਂ ਹੀ ਇਹ ਜਿਹੜੀਆਂ ਵੈਕਸੀਨ ਵਾਲੀਆਂ ਕੰਪਨੀਆਂ ਆ ਉਹ ਇਸ ਦੇ ਉੱਤੇ ਟਰਾਈ ਕਰ ਰਹੀਆਂ ਵੀ ਬੂਸਟਰ ਸ਼ਾਟਸ ਜਿਹੜੇ ਉਹ ਕਿੱਦਾਂ ਲੱਗਣਗੇ, ਕਿਉਂਕਿ ਵਾਇਰਸ ਆ ਉਸਨੇ ਮਿਊਟੇਟ ਜਿਹੜਾ ਆ ਉਹ ਹੁੰਦੇ ਹੀ ਰਹਿਣਾ ਹੈਗਾ ਆ। ਤੇ ਕੀ ਇਸ ਦੇ ਨਾਲ ਇਸ ਨੂੰ ਕੈਚ ਅਪ ਕੀਤਾ ਜਾਂਦਾ ਰਿਹਾ ਜਾ ਸਕੂਗਾ, ਇਹ ਹੁਣ ਜਿਹੜੇ ਨਾਲ ਦੇ ਨਾਲ ਸਵਾਲ ਰਹਿਣਗੇ। ਜੀ, ਅਗਲੀ ਖਬਰ ਜਿਹੜੀ ਆ ਉਹ ਸੀਆਈਏ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਇੱਕ ਸੀਆਈਏ ਦਾ ਮੈਂਬਰ ਜਿਹੜਾ ਆ ਉਹ ਸੀਆਈਏ ਦੇ ਜਿਹੜੇ ਚੀਫ ਹੈਗੇ ਆ ਅਕਬਰ, ਉਹਨਾਂ ਦੇ ਨਾਲ ਇੰਡੀਆ ਨੂੰ ਵਿਜ਼ਿਟ ਕਰ ਰਿਹਾ ਸੀ। ਤੇ ਜਦੋਂ ਕਹਿੰਦੇ ਵੀ ਉਸ ਨੇ ਜਿਹੜਾ ਫੀਲ ਕੀਤਾ ਸੇਮ ਕਾਈਂਡ ਆਫ ਜਿਹੜੀ ਕੰਡੀਸ਼ਨ ਹੈ, ਜਿਸ ਤਰ੍ਹਾਂ ਜਿਹਨੂੰ ਹਵਾਨਾ ਸਿੰਡਰੋਮ ਕਿਹਾ ਜਾਂਦਾ ਹੈਗਾ ਆ। ਕਹਿੰਦੇ ਵੀ ਇਸ ਇਨਸੀਡੈਂਟ ਦੇ ਨਾਲ ਜਿਹੜੀ ਯੂਐਸ ਦੀ ਜਿਹੜੀ ਗਵਰਨਮੈਂਟ ਆ ਉਹ ਇੱਕ ਤਰ੍ਹਾਂ ਦੇ ਨਾਲ ਇਹ ਫੀਲ ਕਰ ਰਹੀ ਆ ਵੀ ਦੇਖੋ ਵੀ ਕੋਈ ਵੀ ਬੰਦਾ ਉਸ ਤੋਂ ਬਚਿਆ ਨਹੀਂ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਕਿਊਬਾ ਦੇ ਵਿੱਚ ਜਿਹੜੇ ਯੂਐਸ ਦੇ ਅੰਬੈਸੀ ਦਾ ਸਟਾਫ ਸੀ, ਕੰਮ ਕਰਦੇ ਸੀ, ਉਹਨਾਂ ਨੂੰ ਇਹ ਜਿਹੜੀ ਪ੍ਰੋਬਲਮ ਆਈ ਸੀ। ਤੇ ਇਹ ਕਹਿੰਦੇ ਕਿਸ ਤਰ੍ਹਾਂ ਦੀ ਜਿਹੜੀ ਸਾਊਂਡ ਛੱਡੀ ਜਾਂਦੀ ਆ ਜਿਹੜੀ ਕੰਨਾਂ ਦੇ ਉੱਤੇ ਜਿਹੜਾ ਨੁਕਸਾਨ ਕਰਦੀ ਹੈਗੀ, ਆਵਾਜ਼ ਦੇ ਉੱਤੇ ਨੁਕਸਾਨ ਕਰਦੀ ਹੈ। ਜੀ ਬਿਲਕੁਲ, ਇਹ ਕਈ ਸਾਲ ਪਹਿਲਾਂ ਇਹ ਹੋਇਆ ਸੀ। ਉਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਯੂਐਸ ਅੰਬੈਸੀ ਦੇ ਉੱਤੇ ਇਸ ਦੇ ਅਟੈਕ ਜਿਹੜੇ ਉਹ ਦੇਖੇ ਗਏ। ਇੱਥੋਂ ਤੱਕ ਕਿ ਹੁਣ ਜਦ ਮਹੀਨਾ ਕੁ ਪਹਿਲਾਂ ਜਦੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀਅਤਨਾਮ ਨੂੰ ਜਦੋਂ ਉਹਨਾਂ ਨੇ ਜਾਣਾ ਸੀ, ਉਦੋਂ ਵੀ ਉੱਥੇ ਜਿਹੜਾ ਇਹਨਾਂ ਦਾ ਪਲੇਨ ਆ ਲੈਂਡ ਹੋਣ ਤੋਂ ਇਸੇ ਲਈ ਦੇਰੀ ਕਰਨੀ ਪਈ ਸੀ ਵੀ ਉੱਥੇ ਇੱਦਾਂ ਦੇ ਜਿਹੜੇ ਹਮਲਾ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਉਹ ਕੀਤਾ ਗਿਆ ਸੀਗਾ। ਸੋ ਇਹ ਇੱਕ ਜਿਹੜਾ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਇਸ ਟਾਈਮ ਬਣਦਾ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਵੈਟਰਨ ਅਫੇਅਰਸ ਆ, ਉਹਨਾਂ ਨੇ ਜਿਹੜੇ ਵੈਟਰਨਸ ਡਿਸਚਾਰਜ ਕੀਤੇ ਗਏ ਸੀਗੇ ਡੋਂਟ ਆਸਕ ਡੋਂਟ ਟੈਲ ਪਾਲਿਸੀ ਦੇ ਤਹਿਤ, ਉਹਨਾਂ ਨੂੰ ਇਹ ਦੱਸਿਆ ਆ ਵੀ ਤੁਸੀਂ ਹੁਣ ਐਲੀਜੀਬਲ ਹੈਗੇ ਆ ਵੀਏ ਦੇ ਬੈਨੀਫਿਟਸ ਦੇ ਲਈ, ਵੈਟਰਨ ਅਫੇਅਰ ਦੇ ਬੈਨੀਫਿਟਸ ਜਿਹੜੇ ਉਹ ਮਿਲਦੇ ਆ ਉਸ ਦੇ ਲਈ। ਸੋ ਵੈਟਰਨ ਅਫੇਅਰ ਡਿਪਾਰਟਮੈਂਟ ਨੇ ਜਿਹੜੀ ਮਿਲਟਰੀ ਸਰਵਿਸ ਮੈਂਬਰਸ ਆ ਉਹਨਾਂ ਨੂੰ ਡਿਸਚਾਰਜ ਕੀਤਾ ਸੀਗਾ। ਉਹਨਾਂ ਦੀ ਸੈਕਸ਼ੂਅਲ ਓਰੀਐਂਟੇਸ਼ਨ, ਜੈਂਡਰ ਆਈਡੈਂਟੀਟੀ ਜਾਂ HIV ਸਟੇਟਸ ਆ ਉਸ ਦੇ ਤਹਿਤ ਡੋਂਟ ਆਸਕ ਡੋਂਟ ਟੈਲ ਦੀ ਪਾਲਿਸੀ ਦੇ ਤਹਿਤ ਹੁਣ ਉਹਨਾਂ ਨੂੰ ਵੀ ਵੈਟਰਨ ਅਫੇਅਰਸ ਦੇ ਜਿਹੜੇ ਬੈਨੀਫਿਟਸ ਆ ਉਹ ਦਿੱਤੇ ਜਾਣਗੇ। ਅਸਿਸਟੈਂਟ ਸੈਕਟਰੀ ਜਿਹੜੇ ਆਫਿਸ ਆਫ ਪਬਲਿਕ ਐਂਡ ਇੰਟਰ ਗਵਰਨਮੈਂਟ ਅਫੇਅਰਸ ਦੇ ਜਿਹੜੇ ਹੈਗੇ ਆ ਕਾਇਲਾ ਵਿਲੀਅਮਸ, ਉਹਨਾਂ ਨੇ ਇਹ ਨਵੀਂ ਜਿਹੜੀ ਪਾਲਿਸੀ ਆ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਹੁਣ ਉਹਨਾਂ ਵੈਟਰਨਸ ਨੂੰ ਮੌਕਾ ਹੋਊਗਾ ਜਿਹੜੇ ਜੈਂਡਰ ਆਈਡੈਂਟੀਟੀ ਜਾਂ ਸੈਕਸ਼ੂਅਲ ਓਰੀਐਂਟੇਸ਼ਨ HIV ਦੇ ਸਟੇਟਸ ਦੇ ਕਰਕੇ ਡਿਸਚਾਰਜ ਕਰ ਦਿੱਤੇ ਗਏ ਸੀਗੇ ਵੀ ਉਹ ਵੀ ਇਸ ਦਾ ਫਾਇਦਾ ਜਿਹੜਾ ਉਹ ਉਠਾ ਸਕਣਗੇ। 1 ਲੱਖ ਤੋਂ ਵੱਧ ਅਮਰੀਕਨ ਸਰਵਿਸ ਮੈਂਬਰ ਜਿਹੜੇ ਕਹਿੰਦੇ ਆ ਵੀ ਹੁਣ ਤੱਕ ਸੈਕਸ਼ੂਅਲ ਓਰੀਐਂਟੇਸ਼ਨ ਜਾਂ ਜੈਂਡਰ ਆਈਡੈਂਟਿਟੀ ਦੇ ਕਰਕੇ ਜਿਹੜੇ ਉਹ ਡਿਸਚਾਰਜ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 14,000 ਅਜਿਹੇ ਸੀਗੇ ਡੋਂਟ ਆਸਕ ਡੋਂਟ ਟੈਲ ਪਾਲਿਸੀ ਦੇ ਤਹਿਤ। ਅਗਲੀ ਖਬਰ ਜਿਹੜੀ ਆ ਉਹ ਇੰਗਲੈਂਡ ਤੋਂ ਆ ਰਹੀ ਆ। ਰਸ਼ੀਆ ਨੇ ਇੱਕ ਸਨ 2006 ਦੇ ਵਿੱਚ ਜਿਹੜਾ ਉਹਨਾਂ ਦਾ ਹੀ ਰਹਿ ਚੁੱਕਾ ਰਸ਼ੀਆ ਦਾ ਏਜੰਟ ਅਲੈਗਜ਼ੈਂਡਰ ਲਿਟਵਿਨੋਵ, ਉਹ ਏਜੰਟ ਸੀ ਜਿਹੜਾ ਉਹ ਬਾਅਦ ਦੇ ਵਿੱਚ ਕ੍ਰਿਟਿਕ ਹੋ ਗਿਆ ਰਸ਼ੀਆ ਦਾ, ਤੇ ਉਸ ਨੂੰ ਜਿਹੜਾ ਕਹਿੰਦੇ ਵੀ ਰਸ਼ੀਆ ਵਾਲਿਆਂ ਨੇ ਪੁਆਇਜ਼ਨ ਦੇ ਕੇ ਜਿਹੜਾ ਮਾਰ ਦਿੱਤਾ ਸੀ, ਜ਼ਹਿਰ ਦੇ ਕੇ ਮਾਰਿਆ ਸੀ। ਅੱਜ ਜਿਹੜਾ ਆ ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ ਆ, ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਜਿਹੜਾ ਆ ਰਸ਼ੀਆ ਵਾਲੇ ਪੂਰੀ ਤਰ੍ਹਾਂ ਇਨਵੋਲਵ ਸੀ ਉਸ ਬੰਦੇ ਨੂੰ ਮਾਰਨ ਦੇ ਵਿੱਚ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਜਿਹੜੇ ਹਾਊਸ ਦੇ ਡੈਮੋਕ੍ਰੇਟਸ ਆ ਉਹਨਾਂ ਨੇ ਅੱਜ ਇੱਕ ਨਵਾਂ ਲੈਜਿਸਲੇਸ਼ਨ ਜਿਹੜਾ ਉਹ ਪਾਸ ਬਿੱਲ ਜਿਹੜਾ ਉਹ ਲੈ ਕੇ ਆਂਦਾ ਆ, ਜਿਸ ਦੇ ਤਹਿਤ ਜਿਹੜੀ ਡੈਟ ਸੀਲਿੰਗ ਹੈਗੀ ਆ ਉਸ ਨੂੰ ਰਿਲੀਜ਼ ਕਰਨ ਦੇ ਲਈ ਜਿਹੜਾ ਆ ਉਸ ਨੂੰ ਕੀਤਾ ਆ। ਇਹਨਾਂ ਨੇ 3 ਦਸੰਬਰ ਤੱਕ ਜਿਹੜੀ ਸਰਕਾਰ ਦੀ ਫੰਡਿੰਗ ਆ ਉਹ ਇਸ ਬਿੱਲ ਦੇ ਤਹਿਤ ਲਿਆਂਦੀ ਹੈਗੀ ਆ। ਸੋ ਆਲਰੇਡੀ ਇਸ ਦੇ ਉੱਤੇ ਕਾਫੀ ਜ਼ਿਆਦਾ ਦੋਨਾਂ ਹੀ ਪਾਰਟੀਆਂ ਦੇ ਸਿੰਘ ਜਿਹੜੇ ਉਹ ਫਸੇ ਪਏ ਨੇ। ਕਹਿੰਦੇ ਵੀ ਅੱਜ ਹੀ ਇਸ ਬਿੱਲ ਨੂੰ ਫਲੋਰ ਦੇ ਉੱਤੇ ਲਿਆ ਕੇ ਉਸ ਦੇ ਉੱਤੇ ਵੋਟ ਜਿਹੜੀ ਆ ਉਹ ਕਰਵਾਈ ਜਾ ਸਕਦੀ ਹੈਗੀ ਆ। ਸੋ ਹਾਊਸ ਦੇ ਵਿੱਚ ਤਾਂ ਮੇ ਬੀ ਇਹ ਪਾਸ ਹੋ ਜਾਵੇ ਕਿਉਂਕਿ ਡੈਮੋਕ੍ਰੇਟਸ ਦੀ ਉੱਥੇ ਮੈਜੋਰਟੀ ਆ, ਪਰ ਸੈਨੇਟ ਦੇ ਵਿੱਚ ਇਸ ਦੇ ਪਾਸ ਹੋਣ ਨੂੰ ਲੈ ਕੇ ਅਜੇ ਵੀ
ਕਾਫੀ ਜਿਹੜਾ ਵਾਦ ਵਿਵਾਦ ਜਿਹੜਾ ਉਹ ਰਹਿ ਸਕਦਾ ਆ। ਰਿਪਬਲਿਕਨਸ ਜਿਹੜੇ ਆ ਉਹਨਾਂ ਨੇ ਕਿਹਾ ਆ ਵੀ ਉਹ ਜਿਹੜਾ ਡੈਟ ਲਿਮਿਟ ਦੀ ਸਸਪੈਂਸ਼ਨ ਆ ਉਸ ਦੇ ਕਿਸੇ ਵੀ ਹੱਕ ਦੇ ਵਿੱਚ ਨਹੀਂ ਹੈਗੇ, ਤੇ ਉਹਨਾਂ ਨੇ ਆਲਰੇਡੀ ਜਿਹੜੇ ਡੈਮੋਕ੍ਰੇਟਸ ਦਾ $3.5 ਟ੍ਰਿਲੀਅਨ ਦਾ ਜਿਹੜਾ ਬਿੱਲ ਆ ਉਸ ਦੀ ਵਿਰੋਧਤਾ ਜਿਹੜੀ ਆ ਉਹ ਦੱਸੀ ਹੈਗੀ ਆ। ਸੋ ਰੀਕਨਸੀਲੀਏਸ਼ਨ ਦਾ ਇਹ ਫਾਇਦਾ ਚੱਕਦੇ ਹੋਏ, ਉਸ ਪ੍ਰੋਸੈਸ ਦਾ ਫਾਇਦਾ ਚੱਕਦੇ ਹੋਏ ਡੈਮੋਕ੍ਰੇਟਸ ਆਪਣੇ ਰਾਸ਼ਟਰਪਤੀ ਬਾਈਡਨ ਦੇ ਏਜੰਡੇ ਨੂੰ ਪਾਸ ਜਿਹੜਾ ਉਹ ਅੱਗੇ ਕਰਵਾਉਣਾ ਚਾਹੁੰਦੇ ਆ, ਪਰ ਡੈਮੋਕ੍ਰੇਟਸ ਦੀ ਖੁਦ ਦੀ ਇਨਫਾਈਟਿੰਗ ਹੀ ਹਾਲ ਦੀ ਘੜੀ ਉਹਨਾਂ ਦੇ ਲਈ ਵੱਡਾ ਮੁੱਦਾ ਜਿਹੜੀ ਉਹ ਬਣੀ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਡੈਮੋਕ੍ਰੇਟਸ ਆ ਟਰੰਪ ਕਾਰਜਕਾਲ ਦੇ ਦੌਰਾਨ ਵੀ ਉਹਨਾਂ ਨੇ ਵੀ ਡੈਟ ਸੀਲਿੰਗ ਨੂੰ ਲੈ ਕੇ ਕਾਫੀ ਵਾਰੀ ਰਿਪਬਲਿਕਨਸ ਦੀ ਜਿਹੜੀ ਉਹ ਮਦਦ ਕੀਤੀ ਸੀਗੀ, ਪਰ ਹੁਣ ਹਾਲ ਦੀ ਘੜੀ ਜਿਹੜੇ ਰਿਪਬਲਿਕਨਸ ਆ ਉਹ ਮਦਦ ਕਰਨ ਦੇ ਹਾਮੀ ਨਹੀਂ ਭਰ ਰਹੇ। ਜੀ, ਅਗਲੀ ਖਬਰ ਜਾਪਾਨ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਵੀ ਹੁਣ ਦੋ ਭੈਣਾਂ ਜਿਹੜੀਆਂ 107 ਸਾਲ ਓਲਡ ਹੈਗੀਆਂ ਆ, ਉਹ ਸਰਟੀਫਾਈਡ ਹੋਈਆਂ ਆ ਵੀ ਇਹ ਦੁਨੀਆ ਦੀਆਂ ਸਭ ਤੋਂ ਓਲਡੈਸਟ ਆਇਡੈਂਟੀਕਲ ਟਵਿਨ ਹੈਗੇ ਆ। ਕਹਿੰਦੇ ਵੀ ਨਵੰਬਰ 5, 1913 ਨੂੰ ਅਮੇਨੋ ਸੁਮਿਆਮਾ ਤੇ ਕੌਮੀ ਕੋਡਾਮਾ, ਇਹ ਦੋ ਜਿਹੜੀਆਂ ਭੈਣਾਂ ਆ 107 ਸਾਲ ਤੇ 300 ਦਿਨ ਓਲਡ ਹੋਈਆਂ ਸਤੰਬਰ 1 ਨੂੰ। ਗਿਨੀਜ਼ ਵਰਲਡ ਰੈਕੋਰਡ ਨੇ ਇਹ ਰਿਕਾਰਡ ਕੀਤਾ ਹੈ। ਕਹਿੰਦੇ ਇਹਨਾਂ ਦਾ ਜਨਮ ਸ਼ੋਡੋ ਆਈਲੈਂਡ ਕਗਾਵਾ ਦੇ ਵਿੱਚ ਹੋਇਆ ਸੀਗਾ। 13 ਜਣੇ ਉਹਨਾਂ ਦੀ ਫੈਮਿਲੀ ਦੇ ਮੈਂਬਰ, ਭਰਾ ਭੈਣਾਂ ਜਿਹੜੇ ਸੀਗੇ, ਤੇ ਉਸ ਟਾਈਮ ਤੇ ਜਿਹੜੇ ਕਹਿੰਦੇ ਟਵਿਨ ਜਿਹੜੇ ਜੋੜੇ ਬੱਚੇ ਹੁੰਦੇ ਸੀ ਉਹਨਾਂ ਨੂੰ ਜਾਪਾਨ 'ਚ ਚੰਗਾ ਨਹੀਂ ਸਮਝਦੇ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਤੰਗ ਕੀਤਾ ਜਾਂਦਾ ਸੀ। ਸੋ ਉਹ ਕਹਿੰਦੇ ਵੀ ਐਲੀਮੈਂਟਰੀ ਸਕੂਲ ਤੋਂ ਹੀ ਜਿਹੜਾ ਆ ਉਹ ਅਲੱਗ-ਅਲੱਗ ਜਿਹੜੀਆਂ ਰਹੀਆਂ, ਤੇ ਹੁਣ ਅਲੱਗ-ਅਲੱਗ ਜਿਹੜੇ ਸੀਨੀਅਰ ਸੈਂਟਰ ਆ ਉਹਨਾਂ 'ਚ ਰਹਿ ਰਹੀਆਂ। ਪਰ ਪਿਛਲੇ ਸਾਲਾਂ ਦੇ ਵਿੱਚ ਕਈ ਜਗ੍ਹਾ ਉਹਨਾਂ ਨੇ ਕਹਿੰਦੇ ਵੀ ਬੁੱਧਿਸਟ ਟੈਂਪਲ, ਹੋਰ ਜਗ੍ਹਾ ਇਕੱਠਿਆਂ ਹੀ ਜਿਹੜਾ ਘੁੰਮਿਆ ਹੈਗਾ। ਜੀ ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੋਰਿਸ ਜੌਨਸਨ ਯੂਕੇ ਦਾ ਜਿਹੜਾ ਪ੍ਰਧਾਨ ਮੰਤਰੀ ਆ, ਉਹਨਾਂ ਨੇ ਕ੍ਰਿਸਮਸ ਤੋਂ ਪਹਿਲਾਂ ਇਹ ਚੇਤਾਵਨੀ ਦਿੱਤੀ ਆ ਵੀ ਯੂਕੇ ਦੇ ਵਿੱਚ ਫੂਡ ਸ਼ਾਰਟੇਜ ਜਿਹੜੀ ਉਹ ਆ ਸਕਦੀ ਆ, ਉਸ ਦੀ ਕਮੀ ਜਿਹੜੀ ਉਹ ਹੋਵੇਗੀ। ਬ੍ਰੈਕਸਿਟ ਤੋਂ ਬਾਅਦ ਦੇ ਵਿੱਚ ਆਲਰੇਡੀ ਜਿਹੜੇ ਲੋਕ ਆ, ਖਾਸ ਕਰਕੇ ਜਿਹੜੇ ਐਕਸਪੋਰਟ ਇੰਪੋਰਟ ਵਾਲੇ ਜਾਂ ਜਿਹੜੇ ਡਰਾਈਵਰਸ ਆ, ਜਾਂ ਉਹਨਾਂ ਨੂੰ ਕਾਫੀ ਜਿਹੜੀਆਂ ਲੰਬੀਆਂ ਲਾਈਨਾਂ ਤੇ ਉਸ ਦਾ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਉਧਰ ਕਹਿੰਦੇ ਵੀ ਜਿਹੜੇ ਡਰਾਈਵਰਸ ਆ ਉੱਥੇ ਵੀ ਬਹੁਤ ਜ਼ਿਆਦਾ ਘਾਟ ਹੈਗੀ ਆ, ਤੇ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਸਮਾਨ ਆ, ਸਪਲਾਈ ਆ, ਉਹ ਪੂਰੀ ਤਰ੍ਹਾਂ ਜਿਹੜੀ ਉਹ ਨਹੀਂ ਹੋ ਪਾ ਰਹੀ। ਸੋ ਕ੍ਰਿਸਮਸ ਸੈਲੀਬ੍ਰੇਸ਼ਨਸ ਤੋਂ ਪਹਿਲਾਂ ਕਿਹਾ ਜਾ ਰਿਹਾ ਆ ਵੀ ਉੱਥੇ ਫੂਡ ਦੀ ਸ਼ਾਰਟੇਜ ਜਿਹੜੀ ਉਹ ਆ ਸਕਦੀ ਹੈਗੀ ਆ। ਸੋ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਇੱਧਰ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ। ਤੇ ਬੋਰਿਸ ਜੌਨਸਨ ਹੁਣਾਂ ਨੇ ਕ੍ਰਿਸਮਸ ਲੋਕਡਾਊਨ ਨੂੰ ਅਜੇ ਰੂਲ ਆਊਟ ਕਹਿੰਦੇ ਆ ਉਹ ਨਹੀਂ ਕੀਤਾ। ਜੀ, ਅਗਲੀ ਜਿਹੜੀ ਖਬਰ ਆ ਉਹ ਆਪਾਂ ਸਾਂਝੀ ਕਰਦੇ ਜਾਈਏ। ਇੱਕ ਸਰਵੇ ਆ ਜਿਹਦੇ ਮੁਤਾਬਕ ਜਿਹੜੇ ਸਭ ਤੋਂ ਕਹਿੰਦੇ ਵੀ ਰੂਡੈਸਟ ਡਰਾਈਵਰ, ਜਿਹੜੇ ਸਭ ਤੋਂ ਜਿਹੜੇ ਆਪਾਂ ਕਹਿ ਸਕਦੇ ਹਾਂ ਕਮਲੇ ਰਹਿ ਸਕਦੇ ਹਾਂ ਜਿਹੜੇ ਡਰਾਈਵਰ ਆ, ਉਹ ਕਿੱਥੇ ਕਿੱਥੇ ਜਿਹੜੇ ਪਾਏ ਜਾਂਦੇ ਆ। ਉਹਨਾਂ ਨੇ ਕਾਉਂਟੀਜ਼ ਦੇ ਵਾਈਜ਼ ਜਿਹੜਾ ਇਹਨੂੰ ਦੱਸਿਆ ਆ, ਤੇ ਸਾਡੇ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਜਿਹੜੀ ਨੰਬਰ 1 ਆਈ ਆ। ਕਹਿੰਦੇ ਵੀ ਰੈਂਚੋ ਕੋਰਡੋਵਾ ਤੇ ਸਿਟਰਸ ਹਾਈਟਸ, ਇਹ ਦੋ ਸ਼ਹਿਰਾਂ ਦੇ ਵਿੱਚ ਜਿਹੜੇ ਡਰਾਈਵਰ ਆ ਬਹੁਤ ਰੂਡ ਡਰਾਈਵ ਕਰਦੇ ਆ। ਜੇ ਕਹਿੰਦੇ ਵੀ ਟਿਕਟਾਂ ਦਾ ਦੇਖਿਆ ਜਾਵੇ ਤੇ 65 ਟਿਕਟਾਂ 1000 ਦੇ ਵਿੱਚੋਂ ਜਿਹੜੀਆਂ ਇਹ ਰੂਡ ਬਿਹੇਵੀਅਰ ਕਰਕੇ ਉਹਨਾਂ ਨੂੰ ਮਿਲਦੀਆਂ ਆ ਇਹ ਰੈਂਚੋ ਕੋਰਡੋਵਾ 'ਚ, ਤੇ 64 ਟਿਕਟਾਂ ਸਿਟਰਸ ਹਾਈਟ ਦੇ ਵਿੱਚ 1000 ਦੇ ਵਿੱਚੋਂ। ਇਹਦੇ ਵਿੱਚੋਂ ਬੈਂਚਰਾ ਨੰਬਰ 3 ਤੇ ਆਇਆ, ਹੈਂਪਟਨ ਜਾਰਜੀਆ ਦੇ ਵਿੱਚ, ਪੀਟਰਸਬਰਗ ਵਰਜੀਨੀਆ ਜਿਹੜਾ ਆ ਇਹ ਬਾਅਦ ਦੇ ਵਿੱਚ ਆਇਆ। ਸੋ ਆਪਾਂ ਦੇਖਦੇ ਹੀ ਆ ਵੀ ਜਦੋਂ ਕਿਤੇ ਹਾਈਵੇ ਤੇ ਜਾਂਦੇ ਆ ਜਾਂ ਰੋਡ ਤੇ ਜਾਂਦੇ ਆ, ਅੱਜ ਕੱਲ੍ਹ ਬਹੁਤ ਜਿਹੜੇ ਡਰਾਈਵਰ ਆ ਉਹ ਬੜੇ ਹੀ ਜਿਹੜਾ ਗਲਤ ਤਰੀਕੇ ਦੇ ਨਾਲ ਡਰਾਈਵ ਕਰਦੇ ਆ। ਸੋ ਇਹਨਾਂ ਤੋਂ ਬਚਣਾ ਹੀ ਚਾਹੀਦਾ। ਦੇਖੋ ਹੁਣ ਵੀ ਗਲਤ ਬਿਹੇਵੀਅਰ ਕਰਕੇ ਇੰਨੀਆਂ ਟਿਕਟਾਂ ਉੱਥੇ ਜੀ, ਅਗਲੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਟਰੱਕਿੰਗ ਦੇ ਨਾਲ ਸੰਬੰਧਿਤ ਇੱਕ ਜਿਹੜੀ ਖਬਰ ਆ, ਲੂਜ਼ੀਆਨਾ ਦੇ I-10 ਦੇ ਉੱਤੇ ਕਹਿੰਦੇ ਵੀ ਇੱਕ ਟਰੱਕ ਨੂੰ ਅੱਗ ਲੱਗਣ ਦੇ ਕਰਕੇ ਜਿਹੜਾ ਉੱਥੇ ਸ਼ਟਡਾਊਨ ਆ ਉਹ ਲੂਜ਼ੀਆਨਾ ਦੇ ਵਿੱਚ I-10 ਨੂੰ ਕਰਨਾ
ਪੈ ਗਿਆ ਸੀਗਾ। ਸੋ I-10 ਦਾ ਈਸਟ ਬਾਉਂਡ ਲੇਨ 310 ਰੈਂਪ ਦੇ ਜਿਹੜਾ ਲਾਗੇ ਸੀਗਾ, ਉੱਥੇ ਇਹ ਟਰੱਕ ਨੂੰ ਜਿਹੜੀ ਉਹ ਅੱਗ ਲੱਗੀ ਸੀ ਤੇ ਇੱਕ ਟਾਈਮ ਦੇ ਉੱਤੇ ਉਹ ਬੰਦ ਹੋਇਆ ਸੀ। ਸੋ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਸ ਦੇ ਉੱਤੇ ਕਾਬੂ ਜਿਹੜਾ ਉਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਮੁੜ ਦੁਬਾਰਾ ਚਾਲੂ ਹੋਇਆ ਸੀ। ਉਧਰ ਟਰੱਕਰ ਕਹਿੰਦੇ ਆ ਵੀ ਆਪਣੇ ਜਿਹੜਾ ਸਮਾਨ ਜਿਹੜਾ ਤੁਸੀਂ ਲੈ ਕੇ ਜਾਂਦੇ ਹੁੰਦੇ ਆ ਭਾਈ, ਬਚਾ ਕੇ ਰੱਖਿਆ ਕਰੋ, ਕੋਈ ਪਤਾ ਨਹੀਂ ਹੁੰਦਾ ਚੋਰ ਚਕਾਰਾਂ ਦਾ ਕੀ ਜਿਹੜਾ ਉਹ ਕਰ ਦੇਣਾ। ਮਿਸ਼ੀਗਨ ਦੇ ਇੱਕ ਪਾਇਲਟ ਟਰੈਵਲ ਸੈਂਟਰ ਦੀ ਪਾਰਕਿੰਗ ਲੋਟ ਦੇ ਵਿੱਚ ਟੀਵੀਆਂ ਦੇ ਨਾਲ ਭਰਿਆ ਹੋਇਆ ਟਰੱਕ ਜਿਹੜਾ ਉਹ ਲੱਦਿਆ ਪਿਆ ਸੀਗਾ, ਖੜਾ ਸੀਗਾ, ਤੇ ਕਹਿੰਦੇ ਵੀ ਰਾਤ ਨੂੰ ਕੋਈ ਜਿਹੜਾ ਉਹ ਚੋਰੀ ਕਰਕੇ ਜਿਹੜਾ ਉਸ ਨੂੰ ਲੈ ਗਿਆ। ਆਪ ਤਾਂ ਕਹਿੰਦੇ ਵੀ ਜਿਹੜਾ ਡਰਾਈਵਰ ਸੀ ਉਹ ਤਾਂ ਸੁੱਤਾ ਪਿਆ ਸੀਗਾ, ਤਾਂ ਜਦ ਤੜਕੇ ਉੱਠ ਕੇ ਉਸਨੇ ਦੇਖਿਆ ਵੀ ਉਦੋਂ ਦਾ ਟਰੱਕ ਤੇ ਨਾ ਉਹ ਟ੍ਰੇਲਰ, ਵੀ ਉਹ ਗਿਆ ਤਾਂ ਗਿਆ ਕਿੱਥੇ। ਤਾਂ ਫਿਰ ਕਹਿੰਦੇ ਵੀ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਕੋਈ ਚੋਰੀ ਕਰਕੇ ਰਾਤੋਂ ਰਾਤ ਹੀ ਜਿਹੜਾ ਉਸ ਨੂੰ ਉੱਥੋਂ ਲੈ ਗਿਆ ਹੈਗਾ। ਓਨਟਾਰੀਓ ਦੀਆਂ ਲਾਇਸੈਂਸ ਪਲੇਟਸ ਜਿਹੜੀਆਂ ਕਹਿੰਦੇ ਉਸ ਦੀਆਂ ਸੀਗੀਆਂ T5826G, ਜੋ ਕਹਿੰਦੇ ਵੀ ਜੇ ਕਿਸੇ ਨੂੰ ਵੀ ਇਹ ਟਰੱਕ ਕਿਤੇ ਦਿਸਦਾ ਜਾਂ ਨਜ਼ਰ ਆਉਂਦਾ ਆ ਤਾਂ ਇਹ ਇਸ ਨੂੰ ਜਿਹੜਾ ਉਹ ਦੱਸਿਆ ਜਾਵੇ। ਹਰਜੋਤ ਸਿੰਘ ਜੀ, ਬਹੁਤ ਥਾਵਾਂ ਦੇ ਉੱਤੇ ਹੁੰਦਾ ਆ। ਜਿਹੜੇ ਮਾਫੀਆ ਦੇ ਵਿੱਚ ਕਹਿੰਦੇ ਬੜੀ ਇੱਕ ਮਸ਼ਹੂਰ ਗੱਲ ਹੁੰਦੀ ਸੀ ਵੀ ਘਰੇ ਜਦੋਂ ਕੋਈ ਇੱਦਾਂ ਦੀਆਂ ਚੀਜ਼ਾਂ ਲੈ ਆਉਂਦੇ ਸੀ, ਕਹਿੰਦੇ ਟਰੱਕ ਤੋਂ ਡਿੱਗ ਗਈ ਸੀ ਤੇ ਚੱਕ ਲਿਆਂਦੀ ਸੀ। ਸੋ ਇਹ ਟਰੱਕ ਤੋਂ ਇੱਦਾਂ ਡਿੱਗਦੀਆਂ ਸੀਗੀਆਂ। ਸੋ ਇੱਦਾਂ ਦਾ ਜਿਹੜਾ ਕੰਮ ਆ ਉਹ ਕਈ ਲੋਕ ਜਿਹੜੇ ਉਹ ਕਰ ਰਹੇ ਨੇ। ਸੋ ਬਚਾਅ ਜਿਹੜਾ ਆ ਉਹ ਸਤਰਕ ਰਹਿਣ ਦੀ ਜ਼ਰੂਰਤ ਆ, ਤਾਂ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਬਾਕੀ ਜਿਹੜੇ ਜਿੱਥੇ ਤੁਸੀਂ ਪਾਰਕਿੰਗ ਲੋਟਸ ਦੇ ਵਿੱਚ ਲਾਉਂਦੇ ਵੀ ਆ, ਉਹਨਾਂ ਨੂੰ ਵੀ ਭਾਈ ਕਹੋ ਵੀ ਭਾਈ ਸਿਕਿਉਰਿਟੀ ਦਾ ਜ਼ਿਆਦਾ ਪੁਖਤਾ ਪ੍ਰਬੰਧ ਜਿਹੜਾ ਹੁਣ ਹੋਰ ਰੱਖਣ। ਬਿਲਕੁਲ, ਜੇ ਟਰੱਕਿੰਗ ਦੀ ਬਿਜ਼ਨਸ ਦੀ ਵੀ ਗੱਲ ਕਰਦੇ ਜਾਈਏ, ਈਵਨ ਦੋ ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਕਮਿਊਨਿਟੀ ਟਰੱਕਿੰਗ ਬਿਜ਼ਨਸ 'ਚ ਆ, ਸਾਰੇ ਕਹਿੰਦੇ ਵੀ ਬਿਜੀ ਬਹੁਤ ਆ, ਸੋਹਣੇ ਪੈਸੇ ਬਣਾ ਰਹੇ ਆ। ਪਰ ਇੱਕ ਜਿਹੜੀ ਖਬਰ ਆ ਰਹੀ ਆ, ਫਲੈਕਸੀਬਲ ਫੰਡਿੰਗ ਨਾਮ ਦੀ ਜਿਹੜੀ ਕੰਪਨੀ ਹੈਗੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ, ਇਹ ਸਟਾਫਿੰਗ ਵੀ ਪ੍ਰੋਵਾਈਡ ਕਰਦੀ ਆ ਤੇ ਲੋਨ ਵੀ ਦਿੰਦੀ ਹੈਗੀ ਆ। ਸੋ ਉਹਨਾਂ ਨੇ ਬੈਂਕਰਪਸੀ ਜਿਹੜੀ ਆ ਫਾਈਲ ਕਰ ਦਿੱਤੀ, ਚੈਪਟਰ 11 ਪ੍ਰੋਟੈਕਸ਼ਨ ਬੈਂਕਰਪਸੀ ਉਹਨਾਂ ਨੇ ਜਿਹੜੀ ਹੈਗੀ ਆ ਫੋਰਟ ਵਰਥ ਕੋਰਟ ਟੈਕਸਸ ਦੇ ਵਿੱਚ ਫਾਈਲ ਕੀਤੀ ਆ। ਉਹਨਾਂ ਦੇ 400 ਤੋਂ ਵੱਧ ਜਿਹੜੇ ਕਸਟਮਰ ਹੈਗੇ ਜੀ। ਤੇ ਅਗਲੀ ਖਬਰ ਕਰਦੇ ਜਾਈਏ ਰਾਜਕਰਮੀਤ ਸਿੰਘ ਜੀ, ਆਪਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਕਿ ਜਿਹੜੇ ਏਸ਼ੀਅਨ ਮੂਲ ਦੀਆਂ ਬੀਬੀਆਂ ਆ, ਉਹਨਾਂ ਨੂੰ ਜਿਹੜਾ ਬੇ ਏਰੀਏ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਹੈ, ਜਿਹਦੇ ਸਬੰਧ ਦੇ ਵਿੱਚ 3 ਜਾਣਿਆਂ ਨੂੰ ਅਰੈਸਟ ਕੀਤਾ ਹੈ। ਡੇਰਜੀ ਬਲੈਂਕਸ 23 ਸਾਲਾਂ ਦਾ, ਐਂਟਨੀ ਰੋਬਿਨਸਨ 24 ਸਾਲਾਂ ਦਾ, ਤੇ ਇੱਕ ਹੋਰ ਕੈਮਰਨ ਮੂਡੀ 27 ਸਾਲਾਂ ਦਾ। ਕਹਿੰਦੇ ਵੀ ਯੂਨੀਅਨ ਸਿਟੀ ਬੇ ਏਰੀਏ ਦੀਆਂ ਜਿੰਨੀਆਂ ਸ਼ਹਿਰ ਆ ਉੱਥੇ, ਉਹ ਕਹਿੰਦੇ ਵੀ ਅਸੀਂ ਜਾਣ ਕੇ ਹੀ ਏਸ਼ੀਅਨ ਮੂਲ ਦੀਆਂ ਲੇਡੀਜ਼ ਜਿਹੜੀਆਂ ਆ ਉਹਨਾਂ ਨੂੰ ਦੇਖਦੇ ਸੀ ਤੇ ਉਹਨਾਂ ਦਾ ਪਰਸ ਖੋ ਕੇ ਭੱਜਦੇ ਸੀ, ਤੇ ਇਹਨਾਂ ਦੇ ਪਰਸ ਦੇ ਵਿੱਚ ਜਾਂ ਤਾਂ ਸੋਨਾ ਹੁੰਦਾ ਆ ਤੇ ਜਾਂ ਕੈਸ਼ ਹੁੰਦਾ ਹੈਗਾ ਆ। ਸੋ ਹੁਣ ਉਹਨਾਂ ਨੂੰ ਜਿਹੜਾ ਚਾਰਜ ਕੀਤਾ ਗਿਆ ਹੈਗਾ, ਰੇਸ਼ੀਅਲ ਵੀ ਜਿਹੜਾ ਉਹਨਾਂ ਦੇ ਜਿਹੜੇ ਚਾਰਜਸ ਦੇ ਵਿੱਚ ਪਾਇਆ ਗਿਆ ਹੈਗਾ ਐਂਟੀ ਹੇਟ ਕ੍ਰਾਈਮ ਦਾ, ਹੇਟ ਕ੍ਰਾਈਮ ਦੇ ਸੰਬੰਧ ਦੇ ਵਿੱਚ 5-5 ਲੱਖ ਦੀ ਬੇਲ ਰੱਖੀ ਗਈ ਆ। ਸੋ ਆਪਾਂ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ ਆ, ਪਲੀਜ਼ ਖਾਸ ਕਰਕੇ ਜਿੰਨੀਆਂ ਸਾਡੀਆਂ ਭੈਣਾਂ ਜਾਂ ਮਾਤਾਵਾਂ ਸੁਣ ਰਹੀਆਂ, ਪਲੀਜ਼ ਜੇ ਕਿਤੇ ਤੁਸੀਂ ਬਾਹਰ ਜਾਣਾ ਹੁੰਦਾ ਨਾ ਤੇ ਸੋਨਾ ਵਗੈਰਾ ਘੱਟ ਪਾਇਆ ਕਰੋ, ਤੇ ਜਿਹੜੇ ਪਰਸ ਵਗੈਰਾ ਆ ਉਹ ਕੋਸ਼ਿਸ਼ ਕਰੋ ਨਾ ਲਿਜਾਓ, ਜੇ ਲਿਜਾਣੇ ਵੀ ਆ ਤਾਂ ਥੋੜੇ ਪੈਸੇ ਲੈ ਕੇ ਜਾਓ। ਹੁਣ ਤੁਸੀਂ ਦੇਖੋ ਵੀ ਇਹਨਾਂ ਨੇ 75-70 ਏਸ਼ੀਅਨ ਵੂਮਨ ਜਿਹੜੀਆਂ ਆ ਉਹਨਾਂ ਨੂੰ ਲੁੱਟਿਆ ਕੁਛ ਹਫ਼ਤਿਆਂ ਦੇ ਦੌਰਾਨ। ਯਾ ਭਾਈ, ਇੱਕ ਤਾਂ ਵੱਡੇ ਘਰ ਵੱਡੀਆਂ ਸਾਰੀਆਂ ਚੀਜ਼ਾਂ ਨੇ ਜਿਹੜਾ ਓਦਾਂ ਸੁਸਾਇਟੀ ਦਾ ਭੱਠਾ ਪਾਇਆ ਹੈਗਾ ਆ ਉਸ ਸ਼ੋਅ ਅਪ ਨੇ, ਤੇ ਇਹਦੇ ਵਿੱਚ ਭਾਈ ਸ਼ੋਅ ਅਪ ਦੀ ਕੋਈ ਲੋੜ ਨਹੀਂ ਆ। ਕਿਸੇ ਨੇ ਕੁਛ ਨਹੀਂ ਕਹਿਣਾ ਵੀ ਤੁਸੀਂ ਚੇਨੀ ਪਾਈ ਆ, ਮੁੰਦੀ ਪਾਈ ਆ, ਸੋਨੇ ਦਾ ਕੜਾ ਪਾਇਆ ਜਾਂ ਨਹੀਂ ਪਾਇਆ। ਕਿਸੇ ਨੇ ਬਾਅਦ ਦੇ ਵਿੱਚ ਜਿੱਦਾਂ ਆਪਾਂ ਖਬਰਾਂ ਪੰਜਾਬ ਤੋਂ ਇੰਡੀਆ ਤੋਂ ਸੁਣਦੇ ਸੀ, ਹੱਥ ਵੱਢ ਕੇ ਕੰਨ ਤੋੜ ਕੇ ਤੇ ਉਹ ਚੀਜ਼ਾਂ ਕਰਕੇ ਲੈ ਗਿਆ, ਤੇ ਉਹੀ ਚੀਜ਼ਾਂ ਜਿਹੜੀਆਂ ਦੇਖੋ ਇੱਥੇ ਵੀ ਹੋਣ ਲੱਗ ਪਈਆਂ ਆ। ਬਚ ਕੇ ਰਿਹਾ ਕਰੋ। ਸਾਦਗੀ ਵਿੱਚ ਹੀ ਜਿਹੜੀ ਉਹ ਭਲਾਈ ਆ ਉਹ ਰਹਿੰਦੀ ਹੈਗੀ ਆ। ਸੋ ਇਹ ਚੀਜ਼ਾਂ ਦਾ ਧਿਆਨ ਜਿਹੜਾ ਖਾਸ ਤੌਰ ਤੇ ਰੱਖਿਆ ਜਾਵੇ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਆਪਾਂ ਏਦਾਂ ਹੀ ਜਾਰੀ ਰੱਖਾਂਗੇ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM,
KOBO Yuba City 1450 AM, KIIT Sacramento 1470 AM, KCVR Lodi Stockton 1570 AM। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫਿਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਵਾਲੇ ਬੈਂਕ ਤੋਂ ਲੋਨ ਕਰਵਾ ਕੇ ਦਿੰਦੇ ਹਨ, ਲੀਜ਼ ਵਿੱਚ ਨਹੀਂ ਫਸਾਉਂਦੇ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 508-905-2166। थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559-225-2824 559-225-2824। ਜੇਕਰ ਤੁਹਾਨੂੰ NCLEX ਐਗਜ਼ਾਮ ਲਈ ਕੋਚਿੰਗ ਦੀ ਲੋੜ ਹੈ ਜਾਂ ਨਰਸਿੰਗ ਰਿਲੇਟਡ ਕੋਈ ਗਾਈਡੈਂਸ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ ਅੰਮ੍ਰਿਤ ਸੰਧੂ ਜੀ ਨੂੰ 559-285-2084 5592852084। ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ AC, 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫ੍ਰੈਜ਼ਨੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ AC ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। AC ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ACE 에ਅਰ ਕੰਡੀਸ਼ਨਿੰਗ 5597707705 559-770-7705। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇਣ ਲਈ ਅੱਜ ਹੀ ਕਾਲ ਕਰੋ 408-272-5200 408-272-5200। ਮਾਂ ਮੱਖਣੀ ਤਾਂ ਬਿਲਕੁਲ ਢਾਬੇ ਵਰਗੀ ਸਵਾਦ ਬਣੀ ਹੈ, ਮਜ਼ਾ ਹੀ ਆ ਗਿਆ। ਉਹ ਜੀ ਹਰੇਕ ਦਾਲ ਚੋਂ ਹੁਣ ਤੁਹਾਨੂੰ ਵੱਖਰਾ ਸਵਾਦ ਹੀ ਮਿਲੇਗਾ। ਇਹੀ ਤਾਂ ਹੈ ਦਵਾਰਕਾ ਆਰਗੈਨਿਕ ਦਾਲਾਂ ਦਾ ਕਮਾਲ। 100% ਨੈਚੁਰਲ, ਕੋਈ ਪੈਸਟੀਸਾਈਡਸ ਨਹੀਂ, ਪਿਓਰ ਐਂਡ ਨੈਚੁਰਲ। Use our organic dals, spices, flours and oils. ਦਵਾਰਕਾ ਆਰਗੈਨਿਕ ਦਾਲ ਸਾਰੇ ਇੰਡੀਅਨ ਸਟੋਰਸ ਤੇ ਅਵੇਲੇਬਲ ਹੈ। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਡ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408-272-2500 408-272-2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408-272-5200। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ।
ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖੜਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ ਫ੍ਰੈਸਨੋ ਕਾਲ 5592439200। ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। VRE ਲਾਇਸੈਂਸ ਨੰਬਰ 1759633 ਇੰਸ਼ੋਰੈਂਸ ਲਾਇਸੈਂਸ ਨੰਬਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਜਿੱਦਾਂ ਆਪਣੇ ਸਰੋਤੇ ਜਾਣਦੇ ਆ ਵੀ ਆਪਾਂ ਹਰ ਮੰਗਲਵਾਰ ਨੂੰ ਇੰਸ਼ੋਰੈਂਸ ਦੇ ਬਾਰੇ ਜਿਹੜੀ ਉਹ ਥੋੜ੍ਹੀ ਐਜੂਕੇਸ਼ਨ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਦੇ ਆ। ਤੇ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਹੀ ਜਿਹੜੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਜੁੜੇ ਨੇ। ਤੇ ਅੱਜ ਜਿਹੜੀਆਂ ਆਪਾਂ ਲਾਈਫ ਇੰਸ਼ੋਰੈਂਸ ਦੇ ਬਾਰੇ ਇੱਕ ਵਾਰੀ ਫਿਰ ਗੱਲਬਾਤ ਕਰਾਂਗੇ। ਤੇ ਹਰਜੋਤ ਸਿੰਘ ਜੀ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ID ਸ਼ੇਅਰ ਕਰ ਲਿਓ ਜੀ। ਜੀ 0F89805 ਸਾਡਾ ਡਿਪਾਰਟਮੈਂਟ ਆਫ ਇੰਸ਼ੋਰੈਂਸ ਕੈਲੀਫੋਰਨੀਆ ਦਾ ਲਾਇਸੈਂਸ ਨੰਬਰ ਹੈ, ਖਾਲਸਾ ਇੰਸ਼ੋਰੈਂਸ ਏਜੰਸੀ ਦਾ। ਤੇ ਅਸੀਂ ਕੈਲੀਫੋਰਨੀਆ ਪਲੱਸ ਲਗਭਗ USA ਦੀ ਹਰ ਸਟੇਟ ਵਿੱਚ ਹੀ ਲਾਈਫ ਇੰਸ਼ੋਰੈਂਸ ਕਰਦੇ ਹੈਗੇ ਆ। ਤੇ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ। ਇੱਕ ਦੋ ਸਟੇਟਾਂ 'ਚ ਨਹੀਂ, ਬਸ ਮੋਸਟਲੀ USA ਦੀਆਂ ਸਾਰੀਆਂ ਸਟੇਟਸ ਦੇ ਵਿੱਚ ਅਸੀਂ ਕਰਦੇ ਹਾਂ ਜੀ। ਸੋ ਬਿਲਕੁਲ। ਸੋ ਆਪਾਂ ਗੱਲਬਾਤ ਕਰਦੇ ਰਹੇ ਹਾਂ ਵੀ ਕੀ ਇੰਪੋਰਟੈਂਸ ਹੈਗੀ ਆ ਲਾਈਫ ਇੰਸ਼ੋਰੈਂਸ ਦੀ, ਜਿਹੜੀ ਉਹ ਕਿਉਂ ਲੈਣੀ ਚਾਹੀਦੀ ਆ। ਸੋ ਇੱਕ ਇਹ ਵੀ ਜਿਹੜਾ ਉਹ ਸਵਾਲ ਰਹਿੰਦਾ ਆ ਵੀ ਰਾਈਟ ਟਾਈਮ ਕਿਹੜਾ ਹੁੰਦਾ ਆ ਲਾਈਫ ਇੰਸ਼ੋਰੈਂਸ ਜਿਹੜਾ ਆ ਉਹ ਲੈਣ ਦੇ ਲਈ। ਜੀ ਸੋ ਬਿਲਕੁਲ ਰਾਜਕਰ ਵੀ ਸੀ, ਜਿਹੜਾ ਰਾਈਟ ਟਾਈਮ ਹੈ ਲਾਈਫ ਇੰਸ਼ੋਰੈਂਸ ਦਾ ਉਹ ਹੈ ਜਿੰਨੀ ਜਲਦੀ ਤੁਸੀਂ ਲੈ ਸਕਦੇ ਹੋ। ਚਾਹੇ ਨਵੇਂ ਜੰਮੇ ਬੱਚੇ ਤੋਂ ਹੀ ਸ਼ੁਰੂ ਕਰ ਦੋ। ਜਦੋਂ ਤੁਸੀਂ ਨਵੇਂ ਇਮੀਗ੍ਰੈਂਟ ਆਉਂਦੇ ਆ ਇੰਡੀਆ ਤੋਂ ਜਾਂ ਹੋਰ ਕਿਤੇ, ਕੀ ਹੁੰਦਾ ਹੈ ਵੀ ਜਦੋਂ ਫਿਰ ਕੋਈ ਹੈਲਥ ਇਸ਼ੂ ਬਣ ਜਾਂਦਾ ਹੈ, ਡਾਕਟਰ ਦੇ ਕੋਲ ਚਲੇ ਜਾਂਦੇ ਆ, ਤੁਹਾਡੇ ਰੈਕਡ 'ਚ ਆ ਜਾਂਦਾ, ਫਿਰ ਉਹ ਇੰਸ਼ੋਰੈਂਸ ਹੁੰਦੀ ਨਹੀਂ। ਜੇ ਹੁੰਦੀ ਆ ਮਹਿੰਗੀ ਬਹੁਤ ਹੁੰਦੀ ਆ। ਜਿੰਨੀ ਅਰਲੀ ਏਜ 'ਚ ਕਰਾ ਲਓਗੇ ਉਨਾ ਤੁਹਾਡਾ ਜਿਹੜਾ ਰੇਟ ਸਸਤਾ ਹੁੰਦਾ। ਸੋ ਅੱਜ ਕੱਲ੍ਹ ਜਿਹੜੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਬਹੁਤ ਸਾਰੀਆਂ ਜਿਹੜੀਆਂ ਖਾਸ ਕਰਕੇ ਟਰਮ ਇੰਸ਼ੋਰੈਂਸ ਹੈਗੀਆਂ ਉਹ 20, 30, 40 ਸਾਲ ਇੱਦਾਂ ਪਾਲਿਸੀਜ਼ ਹੈਗੀਆਂ, ਪਰ ਉਹ ਡਿਪੈਂਡ ਕਰਦਾ ਤੁਹਾਡੀ ਏਜ ਦੇ ਉੱਤੇ। ਹੁਣ ਜੇ 60 ਸਾਲਾਂ ਵਾਲਾ ਕਾਲ ਕਰੂਗਾ ਉਹਨੂੰ ਮੈਕਸੀਮਮ 20 ਸਾਲ ਵਾਲੀ ਮਿਲਣੀ ਹੈਗੀ ਆ। ਤੇ ਜੇ ਉਹ ਦੂਸਰੀ ਵੀ ਲਊਗਾ ਹੋਲ ਲਾਈਫ ਵਗੈਰਾ, ਉਹ ਮਹਿੰਗੀ ਬਹੁਤ ਮਿਲਣੀ ਆ, ਅਫੋਰਡ ਨਹੀਂ ਹੋਣੀ ਹੈਗੀ। ਸੋ ਜਿੰਨੀ ਜਲਦੀ ਕਰਵਾ ਸਕਦੇ ਆ, ਜਿੰਨੀ ਅਰਲੀ ਏਜ ਦੇ ਵਿੱਚ, ਉਨਾ ਹੀ ਜਿਹੜਾ ਆ ਉਹ ਰੇਟ ਸਸਤਾ ਹੁੰਦਾ ਹੈ ਜੀ। ਤੇ ਇਹ ਤਾਂ ਚਲੋ ਹੋ ਗਿਆ ਵੀ ਹਾਂਜੀ ਜਿੰਨੀ ਜਲਦੀ ਹੋ ਗਏ, ਕਿਉਂਕਿ ਜਦੋਂ ਜਵਾਨ ਹੁੰਦੇ ਆ ਉਦੋਂ ਪ੍ਰੋਬਲਮਸ ਵੀ ਘੱਟ ਹੁੰਦੀਆਂ ਆ। ਤੇ ਓਬਵੀਅਸਲੀ ਫਿਰ ਉਹ ਸਾਰੀਆਂ ਚੀਜ਼ਾਂ ਦਾ ਇਫੈਕਟ ਪੈਂਦਾ ਹੁੰਦਾ ਆ ਵੀ ਕਿੰਨੀ ਕੁ ਜਿਹੜੀ ਆ ਉਹ ਤੁਹਾਡੀ ਫਿਰ ਉਸਦੀ ਕਵਰੇਜ ਜਿਹੜੀ ਉਹ ਰਹਿਣੀ ਆ, ਕਿੰਨਾ ਤੁਹਾਡਾ ਖਰਚਾ ਜਿਹੜਾ ਉਸਦਾ ਆਉਣਾ ਆ, ਤੇ ਕਿੰਨੀ ਲੈਣੀ ਚਾਹੀਦੀ ਆ, ਮਕਦਾਦ ਕਿੰਨੀ ਕੁ ਹੋਣੀ ਚਾਹੀਦੀ ਆ। ਇਹ ਬਹੁਤ ਇੰਪੋਰਟੈਂਟ ਕੁਐਸਚਨ ਆ। ਪ੍ਰੋਬਲਮ ਕੀ ਆ ਵੀ ਜਿਹੜੇ ਲਾਈਫ ਇੰਸ਼ੋਰੈਂਸ ਫੀਲਡ ਦੇ ਪ੍ਰੋਫੈਸ਼ਨਲ ਆ ਉਹ ਵੀ ਨਹੀਂ ਐਕਸਪਲੇਨ ਕਰਦੇ ਚੱਜ ਨਾਲ। ਉਹਨਾਂ ਨੂੰ ਵੀ ਹੁੰਦਾ ਵੀ ਮੈਂ ਦਬ ਲਾਈਫ ਇੰਸ਼ੋਰੈਂਸ ਸੈੱਲ ਕਰਾਂ, ਕੈਸ਼ ਵੈਲਿਊ ਵਾਲੀ ਸੈੱਲ ਕਰਾਂ, ਜ਼ਿਆਦਾ ਕਮਿਸ਼ਨ ਬਣੇ। ਹੁਣ ਇਹ ਨਹੀਂ ਮੈਜੋਰਟੀ 'ਚ ਦੇਖਦੇ ਵੀ ਜਿਹੜਾ ਕਸਟਮਰ ਆ ਜਾਂ ਆਮ ਬੰਦਾ ਆ ਉਹਦੀ ਕੀ ਲੋੜ ਆ, ਕੀ ਡਿਮਾਂਡ ਹੈਗੀ ਆ। ਸੋ ਲਾਈਫ ਇੰਸ਼ੋਰੈਂਸ ਜਿੰਨਾ ਵੀ ਵੱਧ ਤੋਂ ਵੱਧ ਅਮਾਊਂਟ ਹੋਵੇ ਨਾ, ਉਹ ਤੁਹਾਨੂੰ ਲੈ ਲੈਣੀ ਚਾਹੀਦੀ ਹੈ ਜਿੰਨੀ ਤੁਹਾਨੂੰ ਜਲਦੀ ਏਜ 'ਚ ਮਿਲਦੀ ਆ। ਕਿਉਂਕਿ ਜਦੋਂ ਤੁਸੀਂ ਕੋਈ ਤੁਹਾਡਾ ਹੈਲਥ ਇਸ਼ੂ ਹੋ ਗਿਆ, ਡਾਇਬਟਿਕ ਆ, ਬਲੱਡ ਪ੍ਰੈਸ਼ਰ ਆ, ਕੋਲੈਸਟਰੋਲ ਆ, ਕੁਛ ਵੀ, ਫਿਰ ਉਹ ਬਹੁਤ ਮਹਿੰਗੀ ਹੋ ਜਾਣੀ ਹੈ। ਈਵਨ ਦੋ ਤੁਸੀਂ ਲਾਈਫ ਇੰਸ਼ੋਰੈਂਸ ਮੰਨ ਲਓ ਵੀ ਕਹਿੰਦੇ ਫਿੱਟ ਆ ਕੋਈ, ਜਦੋਂ ਤੁਸੀਂ ਕੋਈ ਲੇਟਰ ਔਨ ਲਾਈਫ ਦੇ ਵਿੱਚ ਲੋਨ ਲੈਂਦੇ ਆ, ਬਹੁਤ ਵਾਰ ਮੈਨੂੰ ਕਸਟਮਰਸ ਦੀ ਕਾਲ ਆਉਂਦੀ ਆ ਵੀ ਮੈਨੂੰ $5 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਚਾਹੀਦੀ ਆ। ਫਿਰ ਏਜ 60 ਈਅਰ ਆ ਜੀ, ਮੇਰਾ ਸਟੰਟ ਵੀ ਪਿਆ, ਫਿਰ ਉਹਨਾਂ ਦੀ ਹੁੰਦੀ ਨਹੀਂ। ਜੇ ਹੁੰਦੀ ਆ $1000 'ਚ ਹੁੰਦੀ ਆ, ਕਿਉਂਕਿ ਉਹ ਜਿਹੜੇ ਲੋਨ ਵਾਲੇ ਆ ਉਹ ਗਰੰਟੀ ਮੰਗਦੇ ਆ ਵੀ ਕੱਲ ਨੂੰ ਤੈਨੂੰ ਕੁਝ ਹੋ ਗਿਆ ਸਾਨੂੰ ਤਾਂ ਪੈਸੇ ਮਿਲਣ ਕਿ ਨਹੀਂ। ਸੋ ਇਹ ਲੋਕਾਂ ਨੂੰ ਵੀ, ਇਹ ਜਿੰਨੇ ਸਾਡੇ ਸਰੋਤੇ ਆ, ਧਿਆਨ 'ਚ ਰੱਖਣਾ ਚਾਹੀਦਾ। ਬਹੁਤ ਵਾਰ ਤੁਸੀਂ ਫਿਊਚਰ 'ਚ ਕੋਈ ਬਿਜ਼ਨਸ ਕਰਨਾ ਆ, ਵੱਡਾ ਲੋਨ ਲੈਣਾ ਹੈਗਾ SBA ਤੋਂ ਜਾਂ ਹੋਰ ਬੈਂਕਾਂ ਤੋਂ, ਉਹ ਕਈ ਵਾਰ ਤੁਹਾਨੂੰ ਬਿਜ਼ਨਸ ਦੇ ਲਈ ਲਾਈਫ ਇੰਸ਼ੋਰੈਂਸ ਮੈਜੋਰਟੀ ਆਫ ਦਾ ਟਾਈਮ ਲਾਈਫ ਇੰਸ਼ੋਰੈਂਸ ਰਿਕੁਆਇਰ ਕਰਦੇ ਆ। ਤੇ ਲਾਈਫ ਇੰਸ਼ੋਰੈਂਸ ਲੈਣੀ ਕਿੰਨੀ ਚਾਹੀਦੀ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਸਾਰੇ ਜਾਣੇ ਜਿਹੜੇ ਆ ਬਹੁਤ ਧਿਆਨ ਦੇ ਨਾਲ ਪਲੀਜ਼ ਸੁਣਿਓ, ਕਿਉਂਕਿ ਇਹ ਬਹੁਤ ਇੰਪੋਰਟੈਂਟ ਆ। ਮੈਂ ਜਿੰਨਾ ਵੀ ਅਸੀਂ ਹੁਣ ਜਦ ਤੋਂ ਹੀ ਪ੍ਰੋਗਰਾਮ ਕਰ ਰਹੇ ਹੈਗੇ ਐਜੂਕੇਸ਼ਨ ਵਾਲਾ, ਦੇਖਿਆ ਆ ਵੀ
90% ਜਿਹੜੇ ਲੋਕ ਆ ਆਪਣੇ, ਈਵਨ USA ਦੇ ਵਿੱਚ ਵੀ ਜਿਹੜੇ ਆਮ ਲੋਕ ਆ ਉਹ ਅੰਡਰ ਇੰਸ਼ੋਰਡ ਆ। ਕਿਸੇ ਨੇ 100,000 ਦੀ ਲਈ ਹੋ, 250 ਦੀ ਲਈ ਹੋ, 500 ਦੀ ਲਈ ਹੋ, ਤੇ ਜਦੋਂ ਉਹਨਾਂ ਦਾ ਤੁਸੀਂ ਸਾਰੀਆਂ ਡੈਪਟ, ਮੌਰਗੇਜ, ਸਾਰਾ ਕੁਝ ਦੇਖੋ, ਉਹ ਮਿਲੀਅਨ ਡਾਲਰ ਤੋਂ ਵੀ ਉੱਤੇ ਆ, ਤੇ ਉਹ ਕੁਝ ਕਵਰ ਵੀ ਨਹੀਂ ਹੋਣਾ ਹੈਗਾ। ਸੋ ਕੁਝ ਛੋਟੇ ਜਿਹੜੇ ਫਾਰਮੂਲੇ ਆ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰ ਦਿੰਦਾ, ਤਾਂ ਕਿ ਜਿਹੜੀ ਤੁਸੀਂ ਲਾਈਫ ਇੰਸ਼ੋਰੈਂਸ ਆ ਤੁਹਾਡੀ ਕਿਤੇ ਵੀ ਹੈਗੀ ਆ, ਲੈਣੀ ਕਿਸੇ ਤੋਂ ਵੀ ਲੈਣੀ ਆ, ਉਹ ਤੁਹਾਡੇ ਦਿਮਾਗ ਦੇ ਵਿੱਚ ਹੋਵੇ ਵੀ ਸਾਨੂੰ ਲੈਣੀ ਕਿੰਨੀ ਚਾਹੀਦੀ ਆ। ਸੋ ਪਹਿਲਾਂ ਤਾਂ ਇਹ ਆ ਵੀ ਜਿੰਨੀ ਤੁਹਾਡੀ ਜਿਹੜੀ ਸੈਲਰੀ ਆ ਨਾ, ਉਹਦਾ ਘੱਟੋ ਘੱਟ 10 ਟਾਈਮ ਤੁਹਾਡੀ ਜਿਹੜੀ ਆ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ। 10, ਕਈ ਕਹਿੰਦੇ ਆ ਵੀ 15 ਤੋਂ 17 ਟਾਈਮ ਦੀ ਹੋਣੀ ਚਾਹੀਦੀ ਆ। ਮੰਨ ਲਓ ਵੀ ਜੇ ਕਿਸੇ ਦੀ ਸੈਲਰੀ ਜਿਹੜੀ ਆ 50,000 ਸਾਲ ਦੀ ਹੈਗੀ ਆ, ਤੇ ਉਹਨੂੰ ਘੱਟੋ ਘੱਟ 500,000 ਤੋਂ ਲੈ ਕੇ ਜਿਹੜਾ ਆ 750 ਤਾਈਂ, ਇਹ ਤਾਂ ਇੱਕ ਇਹ ਹੋ ਗਈ ਲਾਈਫ ਇੰਸ਼ੋਰੈਂਸ। ਤੇ ਰੱਬ ਨਾ ਕਰੇ ਕੱਲ ਨੂੰ ਉਹਦੀ ਡੈਥ ਹੋ ਗਈ ਤੇ ਬੰਦੇ ਜਿਹੜੇ ਪਿੱਛੇ ਬੱਚੇ ਆ ਉਹ ਕਿਸ ਤਰ੍ਹਾਂ ਸਰਵਾਈਵ ਕਰੂਗੇ। ਦੂਜਾ, ਤੁਹਾਡਾ ਮੌਰਗੇਜ ਬੈਲੈਂਸ ਕਿੰਨਾ ਹੈ, ਠੀਕ ਹੈ ਕਿ ਨਹੀਂ ਜੀ। ਮੌਰਗੇਜ ਬੈਲੈਂਸ ਹੁਣ ਅੱਜ ਕੱਲ ਆਪਾਂ ਦੇਖਿਆ ਆ ਵੀ ਕੈਲੀਫੋਰਨੀਆ ਚ, ਕੱਲ ਹੀ ਨਿਊਜ਼ ਮੈਂ ਪੜ੍ਹਦਾ ਸੀ, ਐਵਰੇਜ ਘਰ ਦੀ ਪ੍ਰਾਈਸ ਹੁਣ 850,000 ਦਾ ਐਵਰੇਜ। ਸੋ ਇਹਦਾ ਮਤਲਬ ਇਹ ਨਹੀਂ ਆ ਵੀ ਬੇ ਏਰੀਏ ਚ ਜਿਹੜਾ ਐਵਰੇਜ ਘਰ ਦੀ ਪ੍ਰਾਈਸ ਤਾਂ ਹੁਣ ਮਿਲੀਅਨਾਂ 'ਚ ਚੱਲ ਗਈ ਆ, ਤੇ ਹੋ ਸਕਦਾ ਯੂਬਾ ਸਿਟੀ ਚ ਉਹ 5-6 ਲੱਖ ਦੀ ਹੋਵੇ, ਜਾਂ ਬੇਕਰਸਫੀਲਡ 4 ਲੱਖ ਦੀ ਹੋਵੇ। ਐਵਰੇਜ ਮੈਂ ਦੱਸ ਰਿਹਾ। ਸੋ ਉਹ ਤੁਸੀਂ ਦੇਖੋ ਮੌਰਗੇਜ ਤੁਹਾਡਾ ਕਿੰਨਾ ਹੈ। ਉਹ ਤੋਂ ਬਾਅਦ ਹੋਰ ਤੁਹਾਡੀਆਂ ਡੈਪਟ ਕਿੰਨੀਆਂ ਆ, ਤੁਹਾਡੇ ਕਾਰਾਂ ਦੇ ਲੋਨ, ਕ੍ਰੈਡਿਟ ਕਾਰਡ ਦੇ ਲੋਨ, ਕੋਈ ਹੋਰ ਤੁਸੀਂ ਸਮਾਨ ਲਿਆ ਘਰ ਦਾ, ਫ੍ਰਿਜ ਆ, ਕੁਛ ਵੀ ਹੈ ਨਾ, ਉਹ ਸਾਰੇ ਜਿਹੜੇ ਚੈੱਕ ਕਰੋ। ਉਹ ਤੋਂ ਬਿਨਾਂ ਫਿਊਨਰਲ ਕਾਸਟ, ਕਾਲਜ ਫੀਸ, ਕਹਿੰਦੇ ਵੀ ਜੇ ਤੁਹਾਡੇ ਬੱਚੇ ਆ, ਬੱਚਿਆਂ ਦਾ ਹਿਸਾਬ ਲਾ ਲਓ, ਇੱਕ ਬੱਚੇ ਦੇ ਹਿਸਾਬ ਨਾਲ ਘੱਟੋ ਘੱਟ $1 ਲੱਖ ਉਹਨਾਂ ਦੀ ਹੋਣਾ ਚਾਹੀਦਾ ਐਜੂਕੇਸ਼ਨ ਦੇ ਲਈ, ਕਾਲਜ ਐਕਸਪੈਂਸ ਦੇ ਲਈ। ਉਹ ਤੁਸੀਂ ਐਡ ਕਰ ਲਓ। ਜੇ ਮੰਨ ਲਓ ਵੀ 2 ਬੱਚੇ ਆ, ਘੱਟੋ ਘੱਟ $2 ਲੱਖ ਉਹਨਾਂ ਦਾ ਉਹ ਰੱਖੋ। ਸੋ ਇਹ 4 ਚੀਜ਼ਾਂ, ਡੈਪਟ ਤੇ ਫਾਈਨਲ ਐਕਸਪੈਂਸ, ਇਨਕਮ ਕਿੰਨੀ ਹੋਣੀ ਚਾਹੀਦੀ, ਉਹਦਾ ਮਲਟੀਪਲਾਈ, ਮੌਰਗੇਜ ਨੂੰ ਐਡ ਕਰਨਾ, ਬੱਚਿਆਂ ਦੀ ਐਜੂਕੇਸ਼ਨ ਨੂੰ ਐਡ ਕਰਨਾ ਹੈਗਾ। ਸੋ ਇੱਕ ਇਹ ਵੀ ਬਹੁਤ ਭੁਲੇਖਾ ਹੁੰਦਾ, ਨਹੀਂ ਜੀ ਮੇਰੇ ਕੋਲ ਤਾਂ ਹੈਗੀ ਆ, ਹੁਣ ਕੋਈ ਜ਼ਰੂਰਤ ਨਹੀਂ, ਜਦੋਂ ਕੋਈ ਹੈਗੀ ਘੱਟ ਆ, ਠੀਕ ਆ। ਸੋ ਲਾਈਫ ਇੰਸ਼ੋਰੈਂਸ ਇਨਵੈਸਟਮੈਂਟ ਨਹੀਂ। ਮੈਂ ਬਹੁਤ ਵਾਰ ਇਹ ਐਕਸਪਲੇਨ ਕਰਦਾ, ਕਈ ਵਾਰ ਜਿਹੜੇ ਸਰੋਤੇ ਕਾਲ ਵੀ ਕਰਦੇ ਆ, ਜੀ ਇਹ ਸਾਨੂੰ ਕੈਸ਼ ਵੈਲਿਊ ਵਾਲੀ ਚਾਹੀਦੀ ਆ, ਬਿਲਕੁਲ ਤੁਸੀਂ ਲੈ ਸਕਦੇ ਆ, ਪਰ ਤੁਸੀਂ ਦੇਖੋ ਕਿੰਨੀ ਅਫੋਰਡ ਕਰ ਸਕਦੇ ਆ, ਜਾਂ ਉਹਦਾ ਰੇਟ ਆਫ ਰਿਟਰਨ ਕੀ ਆ। ਕਿਉਂਕਿ 95% ਆਫ ਦਾ ਟਾਈਮ ਜਿਹੜੇ ਸਰੋਤੇ ਆ ਜਿਨ੍ਹਾਂ ਦੀਆਂ ਕਾਲਾਂ ਮੇਰੇ ਆਫਿਸ 'ਚ ਆਈਆਂ, ਉਹਨਾਂ ਨੂੰ ਬਹੁਤ ਭੁਲੇਖਾ ਸੀ ਕਿ ਜੀ ਅਸੀਂ ਜਿਹੜੀ ਕੈਸ਼ ਵੈਲਿਊ ਵਾਲੀ ਲਾਈਫ ਲਈ ਆ, ਉਹਦੀ ਸਾਡੀ ਰਿਟਰਨ ਬਹੁਤ ਆ, 12%, 6%। ਤੇ ਜਦੋਂ ਮੈਂ ਕਿਹਾ ਵੀ ਆਪਣੀ ਕੰਪਨੀ ਤੋਂ ਫਾਈਨਲ ਸਟੇਟਮੈਂਟ ਮੰਗਾ ਕੇ ਆਪ ਹੀ ਚੈੱਕ ਕਰੋ, ਕਦੋਂ ਤੋਂ ਤੁਹਾਡੀ ਲਾਈਫ ਇੰਸ਼ੋਰੈਂਸ ਸ਼ੁਰੂ ਹੋਈ ਆ, ਕਿੰਨੇ ਸਾਲ ਦਿੰਦਿਆਂ ਨੂੰ ਹੋ ਗਿਆ, ਤੇ ਕਿੰਨੀ ਉਹਦੇ ਵਿੱਚ ਪੈਸੇ ਜਮ੍ਹਾਂ ਹੋਏ ਆ, ਠੀਕ ਹੈ ਕਿ ਨਹੀਂ। ਸੋ ਫਿਰ ਉਹ ਹੈਰਾਨ ਹੋ ਜਾਂਦੇ ਵੀ ਸਾਨੂੰ ਦੱਸਿਆ ਕੁਛ ਹੋਰ ਗਿਆ ਸੀ, ਨਿਕਲਿਆ ਕੁਛ ਹੋਰ। ਸੋ ਤੁਸੀਂ ਜਿਹੜੀਆਂ ਆ ਕੰਸੀਡਰ ਕਰੋ ਵੀ ਇੱਕ ਨਾਲੋਂ ਵੱਧ ਲਾਈਫ ਇੰਸ਼ੋਰੈਂਸ ਪਾਲਿਸੀਆਂ ਲਓ। ਠੀਕ ਆ, ਜੇ ਕਿਸੇ ਨੇ ਕੈਸ਼ ਵੈਲਿਊ ਵਾਲੀ ਵੀ ਲਈ ਆ, ਛੋਟੇ ਅਮਾਉਂਟ ਦੀ ਹੈਗੀ ਆ, ਉਹਨੂੰ ਰੱਖ ਛੱਡੋ ਪੂਰੀ ਲਾਈਫ ਲਈ। ਪਰ ਤੁਸੀਂ ਇਹ ਦੇਖੋ ਵੀ ਤੁਹਾਡਾ ਜਿੰਨੇ ਮੈਂ ਚੀਜ਼ਾਂ ਦੱਸੀਆਂ, ਮੌਰਗੇਜ, ਸੈਲਰੀ ਦਾ ਕਿੰਨਾ ਅਮਾਉਂਟ ਹੋਣਾ ਚਾਹੀਦਾ, ਕਿੰਨੇ ਟਾਈਮ ਹੋਣਾ ਚਾਹੀਦਾ, ਡੈਪਟ, ਬੱਚਿਆਂ ਦੀ ਐਜੂਕੇਸ਼ਨ, ਤੁਸੀਂ ਮਲਟੀਪਲ ਪਾਲਿਸੀਜ਼ ਲੈ ਸਕਦੇ ਆ। ਮੰਨ ਲਓ ਵੀ ਤੁਸੀਂ ਇੱਕ 30 ਸਾਲਾਂ ਦੀ ਜਿਹੜੀ ਟਰਮ ਇੰਸ਼ੋਰੈਂਸ ਪਾਲਿਸੀ ਲੈ ਲਓ, ਵੀ ਉਹ ਘੱਟੋ ਘੱਟ ਤੁਹਾਡੇ ਜਿਹੜੇ ਸਪਾਊਸ ਨੂੰ ਕਵਰ ਕਰਨ ਦੇ ਲਈ ਹੈਗੀ ਰਿਟਾਇਰਮੈਂਟ ਤੱਕ। 20 ਸਾਲਾਂ ਦੀ ਇੱਕ ਹੋਰ ਪਾਲਿਸੀ ਲੈ ਸਕਦੇ, ਜਿਹੜੇ ਘੱਟੋ ਘੱਟ ਬੱਚਿਆਂ ਨੂੰ ਕਵਰ ਹੋ ਜਾਊਗਾ, ਚਲੋ ਬੱਚੇ ਪੜ੍ਹ ਜੂਗੇ, ਫੇਰ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਮਲਟੀਪਲ ਪਾਲਿਸੀਜ਼ ਤੁਸੀਂ ਜਿਹੜੀਆਂ ਲੈ ਸਕਦੇ ਹੈਗੇ ਆ। ਇਹ ਇੱਕ ਜਿਹੜਾ ਤੁਹਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈਗਾ। ਤੇ ਦੂਸਰਾ, ਇੱਕ ਵਾਰੀ ਸਰੋਤਿਆਂ ਨੂੰ ਦੱਸਦੇ ਜਾਵਾਂ, 99% ਆਫ ਦਾ ਟਾਈਮ ਜਿਹੜੇ ਸਾਡੇ ਆਫਿਸ ਦੇ ਵਿੱਚ ਕਾਲ ਕਰਦੇ ਲਾਈਫ ਇੰਸ਼ੋਰੈਂਸ ਦੇ ਲਈ, ਉਹਨਾਂ ਦਾ ਬਿਨਾਂ ਮੈਡੀਕਲ ਤੋਂ ਜਿਹੜੀ ਲਾਈਫ ਇੰਸ਼ੋਰੈਂਸ ਹੁੰਦੀ ਹੈਗੀ ਆ। ਹਾਂ, ਕੁਝ ਹੈਗੇ ਆ ਜਿਹੜੇ, ਜਿੱਦਾਂ ਜੇ ਸਿਟੀਜ਼ਨ ਗ੍ਰੀਨ ਕਾਰਡ ਆ, ਫਿਰ ਤੁਹਾਡਾ ਕੋਈ ਮੈਡੀਕਲ ਨਹੀਂ ਹੋਣਾ ਹੈਗਾ। ਤੇ ਜੇ ਤੁਸੀਂ ਪਰਮਾਨੈਂਟ, ਜੇ ਤੁਹਾਡੇ ਕੋਲ ਵਰਕ ਪਰਮਿਟ ਆ, ਫਿਰ ਉਹ ਰਿਕੁਆਇਰ ਕਰ ਸਕਦੇ ਆ, ਉਹ ਵੀ ਲਾਈਫ ਇੰਸ਼ੋਰੈਂਸ ਅਮਾਊਂਟ ਦੇ ਉੱਤੇ। ਉਹਦੇ ਲਈ ਤੁਹਾਨੂੰ ਟਾਈਮ ਲੱਗੂਗਾ। ਕਈ ਜਿਹੜੇ ਸਿਟੀਜ਼ਨ ਗ੍ਰੀਨ ਕਾਰਡ ਆ, ਉਹਨਾਂ ਦੀ ਤਾਂ ਮੈਂ ਦੇਖਦਾ ਕਈ ਵਾਰ 5 ਮਿੰਟ ਤੇ ਜਾਂ ਸੇਮ ਡੇ ਦੇ ਵਿੱਚ ਵੀ ਪਾਲਿਸੀ ਜਿਹੜੀ ਆ ਇਸ਼ੂ ਹੋ ਜਾਂਦੀ ਹੈਗੀ ਆ। ਸੋ ਇੱਕ ਵਾਰੀ ਤੁਸੀਂ ਕਾਲ ਕਰਕੇ ਜ਼ਰੂਰ ਖਾਲਸਾ ਇੰਸ਼ੋਰੈਂਸ ਏਜੰਸੀ ਆਪਣਾ ਚੈੱਕ ਕਰ ਸਕਦੇ ਹੋ। ਅਪਲਾਈ ਆਪਾਂ ਕਰ ਸਕਦੇ ਆ, ਉਹਦੇ ਕੋਈ ਜਿਹੜੇ ਚਾਰਜਸ ਨਹੀਂ ਹੁੰਦੇ ਹੈਗੇ, ਉਹ ਤੋਂ ਪਤਾ ਵੀ ਲੱਗ ਜਾਂਦਾ ਵੀ ਤੁਹਾਡੀ ਕਿੰਨੇ ਕੁ ਦੀ ਜਿਹੜੀ ਅਪਰੂਵ ਹੋਣੀ ਆ। ਇੱਕ ਜ਼ਰੂਰ ਮੇਕ ਸ਼ੋਰ ਕਰ ਲਿਓ ਵੀ ਜੇ ਮੈਡੀਕਲ ਨਹੀਂ ਲੈਂਦੇ, ਠੀਕ ਹੈ ਕਿ ਨਹੀਂ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੇ ਰੈਕਡ ਨਹੀਂ ਚੈੱਕ ਕਰਨਾ। ਤੁਸੀਂ ਕਦੇ ਵੀ ਦਵਾਈ ਲਈ ਆ ਨਾ, ਉਹ ਤੁਹਾਡੇ ਰੈਕਡ 'ਚ ਆ ਜਾਂਦਾ, ਉਹਨਾਂ ਨੂੰ ਪਤਾ ਲੱਗ ਜਾਂਦਾ। ਡਾਕਟਰ ਦੇ ਕਿੰਨੀ ਵਾਰੀ ਗਏ ਆ, ਉਹ ਸਾਰਾ ਪਤਾ ਲੱਗ ਜਾਂਦਾ।
ਸੋ ਵੇਟ ਨਹੀਂ ਕਰਨੀ ਚਾਹੀਦੀ। ਇੱਕ ਐਗਜ਼ਾਮਪਲ ਦਿੰਦਾ, ਤੁਸੀਂ ਪਹਿਲਾਂ ਕੁਐਸਚਨ ਮੈਨੂੰ ਪੁੱਛਿਆ ਸੀ, ਜੀ ਅੱਜ ਤੋਂ 3 ਸਾਲ ਪਹਿਲਾਂ ਇੱਕ ਮੈਨੂੰ ਕਿਸੇ ਨੇ ਕਾਲ ਕੀਤੀ ਸੀ, ਕਸਟਮਰ ਨੇ, ਯੰਗ ਮੁੰਡਾ ਸੀ, ਕਹਿੰਦਾ ਜੀ ਅੰਕਲ ਜੀ ਮੈਂ ਇੰਸ਼ੋਰੈਂਸ ਕਰਾਣੀ ਆ, ਤੇ ਮੈਂ ਉਹਨੂੰ ਰੇਟਸ ਵਗੈਰਾ ਦੇ ਦਿੱਤੇ, ਤੇ ਉਹਦੀ ਕੱਲ ਕਾਲ ਆਈ ਵੀ ਮੇਰੀ ਇੰਸ਼ੋਰੈਂਸ ਕਰ ਦਿਓ, ਤੇ ਮੈਂ ਕਿਹਾ ਵੀ ਸਾਰਾ ਕੁਝ ਸਹੀ, ਕਹਿੰਦਾ ਜੀ ਮੈਨੂੰ DUI ਮਿਲ ਗਈ, ਤੇ ਮੈਂ ਕਿਹਾ ਹੁਣ DUI ਮਿਲ ਗਈ, ਹੁਣ ਤੇਰੀ ਲਾਈਫ ਇੰਸ਼ੋਰੈਂਸ ਹੋਣੀ ਨਹੀਂ, ਡਰੰਕ ਡਰਾਈਵਿੰਗ ਦੀ ਟਿਕਟ, ਤੇ ਜੇ ਹੋਈ ਵੀ ਤੇ ਉਹ ਮਹਿੰਗੀ ਬਹੁਤ ਹੋਣੀ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਬੰਦਾ ਪੀ ਕੇ ਚਲਾ ਰਿਹਾ ਇਹ ਤਾਂ ਖਤਰਨਾਕ। ਜੀ ਜੀ ਬਿਲਕੁਲ। ਸੋ ਸਰੋਤਿਓ, ਕਾਲ ਕਰਿਓ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408 272 2500 408 272 2500 ਦੇ ਉੱਤੇ। ਤੇ ਹਰਜੋਤ ਸਿੰਘ ਖਾਲਸਾ ਜੀ, ਧੰਨਵਾਦ ਆ ਜੀ, ਥੈਂਕ ਯੂ ਆ ਜੀ, ਬਹੁਤ ਬਹੁਤ ਬੜੀ ਮਿਹਰਬਾਨੀ ਜੀ। ਤੇ ਫਿਰ ਆਪਾਂ ਪ੍ਰੋਗਰਾਮ ਨੂੰ ਕਰਦੇ ਹਾਂ ਜੀ ਸਮਾਪਤ ਜੀ। ਧੰਨਵਾਦ ਸਾਰੇ ਸਰੋਤਿਆਂ ਨੂੰ, ਬਹੁਤ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਇਹ ਪ੍ਰੋਗਰਾਮ ਸਮਾਪਤ ਹੈ। ਅਗਲੀ ਵਾਰ ਤੱਕ ਲਈ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।